ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ, ਜਰਨੈਲ ਸਿੰਘ ਜੌਹਲ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਭ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ G7 ਦੀ ਜੋ ਸਮਿਟ ਹੋ ਰਹੀ ਆ, ਉਹਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਪਹੁੰਚ ਰਹੇ ਹੈਗੇ ਆ ਤੇ ਉਹਨਾਂ ਨੇ ਪਹਿਲਾਂ ਹੀ ਅਰਬ ਦੇ ਕੁਝ ਲੀਡਰਸ ਆ, ਉਹਨਾਂ ਨੂੰ ਅਕਿਊਜ਼ ਕੀਤਾ ਆ ਵੀ ਉਹ ਜੋ ਰਸ਼ੀਆ ਨੇ ਉਹਨਾਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਆ, ਉਹਦੇ ਬਾਰੇ ਜਾਂ ਤਾਂ ਰਸ਼ੀਆ ਦੀ ਸਪੋਰਟ ਕਰ ਰਹੇ ਆ ਤੇ ਜਾਂ ਚੁੱਪੀ ਸਾਧੀ ਬੈਠੇ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਸੀਰੀਆ ਨੇ ਓਪਨਲੀ ਸਪੋਰਟ ਕੀਤੀ ਆ ਰਸ਼ੀਆ ਦੀ, ਜਦੋਂ ਕਿ ਕੁਝ ਹੋਰ ਮੁਲਕ ਜੋ ਹੈਗੇ ਆ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਜੋ ਹਾਂ ਜਾਂ ਨਾ ਦੇ ਵਿੱਚ ਗੱਲਬਾਤ ਨਹੀਂ ਕੀਤੀ ਹੈਗੀ ਰਸ਼ੀਆ ਦੇ ਬਾਰੇ। ਸੋ ਅਲਟੀਮੇਟਲੀ ਇਹੀ ਆ ਵੀ ਉਹ ਰਸ਼ੀਆ ਦੀ ਸਪੋਰਟ ਕਰ ਰਹੇ ਹੈਗੇ ਆ। ਸੋ ਇਹਦੇ ਨਾਲ ਹੀ ਜੋ ਜ਼ੈਲੈਂਸਕੀ ਹੁਣੀ G7 ਸਮਿਟ ਜਾ ਰਹੇ ਆ, ਦੂਜੇ ਮੁਲਕਾਂ ਦੇ ਕੋਲੋਂ ਵੀ ਆਪਣੀ ਸਪੋਰਟ ਹੋਰ ਮੰਗਣਗੇ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਜੁਆਇੰਟ ਪਾਇਲਟਸ ਦੀ ਜੋ ਟ੍ਰੇਨਿੰਗ ਆ ਅਮਰੀਕਾ ਦੇ ਨਾਲ, ਉਹ ਇਸੇ ਤਰ੍ਹਾਂ ਜਾਰੀ ਰਹੂਗੀ। 3 ਦਿਨਾਂ ਦੀ G7 ਕੰਟਰੀਜ਼ ਦੀ ਸਮਿਟ ਹੋਣੀ ਆ, ਜਿਹਦੇ ਵਿੱਚ ਦੁਨੀਆ ਦੀਆਂ ਅਮੀਰ ਡੈਮੋਕ੍ਰੇਸੀਜ਼ ਪਾਰਟ ਲੈ ਰਹੀਆਂ ਹੈਗੀਆਂ। ਇੱਕ ਹੋਰ ਵੀ ਵੱਡਾ ਇਸ਼ੂ ਇਹਦੇ ਵਿੱਚ ਡਿਸਕਸ ਹੋਣ ਜਾ ਰਿਹਾ ਵੀ ਕਿਸ ਤਰ੍ਹਾਂ ਰਸ਼ੀਆ ਨੂੰ ਹੋਰ ਆਈਸੋਲੇਟ ਕਰਨਾ ਆ ਤੇ ਚਾਈਨਾ ਦੀ ਜੋ ਡਿਪੈਂਡੈਂਸੀ ਹੈਗੀ ਆ ਬਾਹਰਲੇ ਮੁਲਕਾਂ ਤੇ, ਉਸ ਨੂੰ ਕਿਸ ਤਰ੍ਹਾਂ ਘਟਾਉਣਾ ਹੈਗਾ। G7 ਕੰਟਰੀਜ਼ ਦੀਆਂ ਜੇ ਗੱਲਬਾਤ ਕਰਦੇ ਜਾਈਏ, ਉਹਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, UK ਤੇ US ਇਹ ਹੈਗੇ ਤੇ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਯੂਕਰੇਨ ਦੇ ਜੋ ਕੰਟਰੀਜ਼ ਬੈਕ ਕਰਦੇ ਆ, ਉਹ ਵੀ ਸਪੋਰਟ ਕਰ ਰਹੇ ਆ ਤੇ ਜ਼ੈਲੈਂਸਕੀ ਡਿਪਲੋਮੈਟਿਕ ਪੁਸ਼ ਦੇ ਲਈ ਵੀ ਗੱਲਬਾਤ ਕਰ ਰਿਹਾ ਹੈਗਾ। ਜੀ ਬਿਲਕੁਲ। ਸੋ ਹੁਣ ਕਾਫੀ ਜਿਹੜਾ ਇਹ ਜਾਪਾਨ ਦੇ ਉੱਤੇ ਨਜ਼ਰ ਜਿਹੜਾ ਰਹੂਗਾ। ਯੂਕਰੇਨ ਦਾ ਜਿਹੜਾ ਲੀਡਰ ਆ ਜ਼ੈਲੈਂਸਕੀ, ਉਹਨੇ ਅਰਬ ਲੀਡਰਸ ਦੇ, ਅਰਬ ਨੇਸ਼ਨਸ ਦੇ ਉੱਤੇ ਵੀ ਇਹੀ ਵਾਰ ਕੀਤਾ ਵੀ ਕਹਿੰਦੇ ਵੀ ਉਹ ਰੂਸ ਦੀ ਇਨਵੇਜਨ ਨੂੰ ਸਪੋਰਟ ਕਰ ਰਹੇ ਆ ਤੇ ਤੁਸੀਂ ਇੱਕ ਹਿਸਾਬ ਦੇ ਨਾਲ ਟਰਨਿੰਗ ਏ ਬਲਾਈਂਡ ਆਈ, ਵੀ ਤੁਸੀਂ ਅੱਖਾਂ ਮੀਚ ਲਈਆਂ ਆ ਜੋ ਰੂਸ ਯੂਕਰੇਨ ਦੇ ਨਾਲ ਕਰ ਰਿਹਾ ਹੈਗਾ ਆ। ਇਹ ਜੈਡਾ ਦੇ ਵਿੱਚ ਜਿਹੜੇ ਲੀਡਰਸ ਆ ਉਹ ਉੱਥੇ ਜਿਹੜੇ ਅਸੈਂਬਲ ਹੋਏ ਸੀ, ਇਕੱਠੇ ਹੋਏ ਸੀਗੇ, ਵੀ ਕਹਿੰਦੇ ਵੀ ਸਾਡਾ ਮੁਲਕ ਜਿਹੜਾ ਆ, ਜਿਹੜੇ ਕੋਲੋਨਾਈਜ਼ਰ ਤੇ ਇੰਪੀਰੀਅਲਿਸਟ ਆ, ਉਹਨਾਂ ਤੋਂ ਆਪਣੇ ਆਪ ਨੂੰ ਡਿਫੈਂਡ ਕਰਦਾ ਰਹੇਗਾ। ਸੋ ਕਹਿੰਦੇ ਵੀ ਅਰਬ ਵਰਲਡ ਦੀ ਆਪਣੀ ਜਿਹੜੀ ਹਿਸਟਰੀ ਇਨਵੇਜਨ ਤੇ ਆਕੂਪੇਸ਼ਨ ਦੀ,
ਉਸ ਨੂੰ ਚੇਤਾ ਕਰਾਉਣ ਦੀ ਜ਼ੈਲੈਂਸਕੀ ਨੇ ਕੋਸ਼ਿਸ਼ ਕੀਤੀ ਆ। ਹੋਸਟ ਨੇਸ਼ਨ ਸਾਊਦੀ ਅਰੇਬੀਆ ਆ, ਤੇ ਸਾਊਦੀ ਅਰੇਬੀਆ ਦੀ ਹੁਣ ਅਮਰੀਕਾ ਵਾਲੇ ਇਜ਼ਰਾਈਲ ਦੇ ਨਾਲ ਸਮਝੌਤਾ ਕਰਾਉਣ ਨੂੰ ਫਿਰਦੇ ਆ। ਚੀਨ ਨੇ ਜਿਹੜਾ ਈਰਾਨ ਦੇ ਨਾਲ ਜਿਹੜਾ ਉਹ ਕਰਵਾਇਆ ਆ। ਸਾਊਦੀ ਅਰੇਬੀਆ ਇਸ ਟਾਈਮ ਕਹਿੰਦੇ ਵੀ ਇੱਕ ਪਾਸੇ UN ਦਾ ਰੈਜ਼ੋਲੂਸ਼ਨ ਉਸ ਨੂੰ ਸਪੋਰਟ ਕਰ ਰਿਹਾ ਆ, ਉਸ ਰੈਜ਼ੋਲੂਸ਼ਨ ਨੂੰ ਸਪੋਰਟ ਕਰ ਰਿਹਾ ਜਿਸ ਦੇ ਵਿੱਚ ਰੂਸ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਟਰੂਪਸ ਜਿਹੜੇ ਆ ਉਹ ਵਾਪਸ ਲੈ ਲਓ, ਤੇ ਨਾਲੇ $400 ਮਿਲੀਅਨ ਹਿਊਮੈਨੀਟੇਰੀਅਨ ਏਡ ਯੂਕਰੇਨ ਨੂੰ ਦਿੱਤੀ ਜਾਵੇ, ਉਸ ਦੀ ਸਪੋਰਟ ਕਰ ਰਿਹਾ ਆ। ਤੇ ਦੂਜੇ ਪਾਸੇ ਜਿਹੜੇ ਸੈਂਕਸ਼ਨਸ ਲਾਉਣੇ ਆ ਰੂਸ ਦੇ ਉੱਤੇ, ਉਸ ਨੂੰ ਇਹ ਕਹਿੰਦੇ ਰੈਜ਼ਿਸਟ ਜਿਹੜਾ ਉਹ ਕਰ ਰਿਹਾ ਆ। ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਹਨੇ ਜਿਹੜਾ ਇੱਕ ਵਾਰੀ ਫੇਰ ਆਖਿਆ ਆ ਵੀ ਸਾਊਦੀ ਅਰੇਬੀਆ ਮੀਡੀਏਟ ਕਰਨ ਨੂੰ ਤਿਆਰ ਆ ਯੂਕਰੇਨ ਤੇ ਰੂਸ ਦੇ ਵਿੱਚ, ਜੇ ਇਸ ਦੇ ਨਾਲ ਜਿਹੜੀ ਫਾਈਟਿੰਗ ਆ ਉਹ ਖਤਮ ਹੋ ਜਾਂਦੀ ਆ। ਸੋ ਹੁਣ G7 ਦੇ ਵਿੱਚ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਆ ਉਹ ਹੋਣਗੀਆਂ, ਉਸ ਦੇ ਉੱਤੇ ਜ਼ਰੂਰ ਨਜ਼ਰ ਬਣੀ ਰਹੇਗੀ। ਪਹਿਲੀ ਵਾਰੀ ਸੀਰੀਆ ਦਾ ਪ੍ਰੈਜ਼ੀਡੈਂਟ ਉੱਥੇ ਪਹੁੰਚ ਰਿਹਾ ਹੈਗਾ G20 ਦੀ ਮੀਟਿੰਗ ਦੇ ਵਿੱਚ, ਤੇ ਇਸ ਤੋਂ ਬਿਨਾਂ ਜੋ ਨਾਰਥ ਕੋਰੀਆ ਆ ਉਹ ਰਸ਼ੀਆ ਦੀ ਸਪੋਰਟ ਕਰ ਰਿਹਾ। ਦੋ ਮੁਲਕ ਇਸ ਟਾਈਮ ਦੇ ਉੱਤੇ ਰਸ਼ੀਆ ਦੀ ਸਪੋਰਟ ਕਰ ਰਹੇ ਆ, ਪਰ ਹਥਿਆਰਾਂ ਨੂੰ ਖਰੀਦਣ ਦੇ ਲਈ ਜ਼ੈਲੈਂਸਕੀ ਵੱਖ-ਵੱਖ ਮੁਲਕਾਂ ਦੇ ਨਾਲ ਇਸ ਟਾਈਮ ਦੇ ਉੱਤੇ ਗੱਲਬਾਤ ਕਰ ਰਿਹਾ ਆ। F-16 ਫਾਈਟਰ ਜੈਟਸ ਵੀ ਇਹਨਾਂ ਨੇ ਰੀਸੈਂਟਲੀ ਖਰੀਦੇ ਹੈਗੇ ਆ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਸਿਗਨਲ ਦਿੱਤਾ ਸੀ ਵੀ ਜੋ ਯੂਰਪੀਅਨ ਐਲੀਜ਼ ਹੈਗੀਆਂ ਆ ਉਹ ਐਕਸਪੋਰਟ ਕਰ ਸਕਦੇ ਹੈਗੇ ਆ ਜੈਟਸ ਯੂਕਰੇਨ ਨੂੰ। ਤੇ ਇਸ ਤੋਂ ਬਿਨਾਂ ਜ਼ੈਲੈਂਸਕੀ ਜਾਪਾਨ ਦੇ ਵਿੱਚ ਵੀ ਜਾਏਗਾ ਤੇ ਜਾਪਾਨ ਵਾਲਿਆਂ ਤੋਂ ਵੀ ਆਪਣੀ ਜੋ ਮਦਦ ਆ ਉਹ ਮੰਗੂਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, I-5 ਦੇ ਉੱਤੇ ਮਾੜੀ ਇੱਕ ਖਬਰ ਆ ਰਹੀ ਆ। ਓਰੇਗਨ ਦੇ ਇਲਾਕੇ ਚੋਂ ਇਹ ਖਬਰ ਆਈ ਆ, 7 ਜਾਣਿਆਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ। ਕਹਿੰਦੇ ਵੀ ਇਹ ਵਹੀਕਲ ਕ੍ਰੈਸ਼ ਹੋਇਆ ਓਰੇਗਨ ਦੇ ਵਿੱਚ I-5 ਦੇ ਉੱਤੇ, ਐਲਬਨੀ ਜਿਹੜਾ ਇਲਾਕਾ ਆਉਂਦਾ ਆ ਉੱਥੇ। ਇਹ ਕਹਿੰਦੇ ਵੀ ਦੁਪਹਿਰੇ 2 ਵਜੇ ਇਹ 2 ਸੈਮੀ ਟਰੱਕਸ ਤੇ ਇੱਕ ਪੈਸੇਂਜਰ ਵਹੀਕਲ ਜਿਹੜੇ ਨਾਰਥ ਬਾਉਂਡ I-5 ਦੇ ਉੱਤੇ ਜਾ ਰਹੇ ਸੀਗੇ, ਐਲਬਨੀ ਤੋਂ 7 ਮੀਲ ਦੂਰ ਸੀਗੇ, ਜਿਹੜਾ ਸੈਂਟੀਐਮ ਰੈਸਟ ਏਰੀਆ ਆ ਉਸ ਦੇ ਨਜ਼ਦੀਕ। 7 ਅਡਲਟ ਕਹਿੰਦੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਆ। ਇਹ ਨਹੀਂ ਦੱਸਿਆ ਵੀ ਇਸ ਤੋਂ ਇਲਾਵਾ ਹੋਰ ਕਿੰਨੇ ਜਾਣੇ ਜ਼ਖਮੀ ਨੇ। ਇਹ ਜਿਹੜੇ ਪੈਸੇਂਜਰ ਵਹੀਕਲ ਆ ਇਨਵੋਲਵ ਜਿਹੜੀ ਸੀਗੀ ਇਸ ਹਾਦਸੇ 'ਚ, ਉਹ ਵੈਨ ਸੀਗੀ, ਸੋ ਉਹਦੇ ਵਿੱਚ ਜ਼ਿਆਦਾ ਲੋਕ ਸਵਾਰ ਹੋਣਗੇ। ਸੋ ਬੋਡੀਜ਼ ਨੂੰ ਕਵਰ ਕਰਕੇ ਉੱਥੇ ਮੈਡੀਕਲ ਐਗਜ਼ਾਮੀਨਰ ਦੇ ਕੋਲ ਜਿਹੜਾ ਉਹ ਪਹੁੰਚਾ ਦਿੱਤਾ ਗਿਆ। ਇੱਕ ਲਾਈਫ ਫਲਾਈਟ ਹੈਲੀਕਾਪਟਰ ਵੀ ਮੌਕੇ ਤੋਂ ਉੜਦਾ ਜਿਹੜਾ ਜ਼ਰੂਰ ਦੇਖਿਆ ਗਿਆ ਆ। ਕਹਿੰਦੇ ਵੀ 2 ਸੈਮੀ ਟਰੱਕਸ ਦੇ ਵਿੱਚ ਇਹ ਜਿਹੜੀ ਵੈਨ ਆ ਉਹ ਸੈਂਡ ਵਿੱਚ ਹੋ ਗਈ। ਬਹੁਤ ਕਹਿੰਦੇ ਜ਼ੋਰਦਾਰ ਜਿਹੜੀ ਇਹ ਟੱਕਰ ਜਿਹੜੀ ਉਹ ਹੋਈ ਆ, ਤੇ ਇਸ ਦੇ ਵਿੱਚ 7 ਜਾਣਿਆਂ ਦੀ ਮੌਤ ਹੋਈ ਆ। ਸੋ ਕਾਫੀ ਭਿਆਨਕ ਹਾਦਸਾ ਇਹ I-5 ਦੇ ਉੱਤੇ ਵਾਪਰਿਆ। ਇਹ ਨਾਰਥ ਬਾਉਂਡ ਲੇਨਸ ਦੇ ਉੱਤੇ ਕੱਲ ਘਟਨਾ ਇਹ ਵਾਪਰੀ ਆ। ਉਹ ਕੁਛ ਚਿਰ ਦੇ ਲਈ ਤਾਂ ਬੰਦ ਰਹੀ, ਫਿਰ ਉਸ ਤੋਂ ਬਾਅਦ ਦੇ ਵਿੱਚ ਰਾਤ ਤਾਈਂ I-5 ਨੂੰ ਉੱਥੋਂ ਖੋਲ ਦਿੱਤਾ ਗਿਆ ਸੀ। ਸੇਲਮ ਤੇ ਯੂਜੀਨ ਵਾਲਾ ਜੋ ਏਰੀਆ ਆ ਉਹਦੇ ਵਿਚਕਾਰ ਖੇਤੀਬਾੜੀ ਦਾ ਏਰੀਆ, ਉੱਥੇ ਇਹ ਵਾਪਰੀ ਹੈਗੀ ਆ। ਜੇ ਆਪਣੇ ਕਿਸੇ ਸਰੋਤੇ ਨੂੰ ਟਰੱਕਰ ਨੂੰ ਵੀ ਕੋਈ ਜਾਣਕਾਰੀ ਹੋਈ ਜੋ ਉਧਰ ਜਾ ਰਿਹਾ ਸੀ ਜਾਂ ਆ ਰਿਹਾ ਸੀ, ਜ਼ਰੂਰ ਪੰਜਾਬੀ ਰੇਡੀਓ USA ਤੇ ਕਾਲ ਕਰਕੇ ਦੱਸ ਦਿਓ 408 272 5200 ਤੇ, ਕਿਉਂਕਿ ਦੋਨੋਂ ਹੀ ਟਰੱਕ ਸੈਮੀ ਟਰੱਕ ਸੀਗੇ, ਉਹਨਾਂ ਦੇ ਵਿੱਚ ਜੋ ਵੈਨ ਆ ਉਹ ਰਗੜ ਹੋ ਗਈ। ਵੈਨ ਦੇ ਵਿੱਚ ਜੋ ਬੰਦੇ ਸੀ 7 ਜਾਣੇ, ਉਹਨਾਂ ਦੀ ਮੌਕੇ ਦੇ ਉੱਤੇ ਹੀ ਕਹਿੰਦੇ ਮੌਤ ਹੋ ਗਈ ਹੈਗੀ ਆ। ਹਾਲਾਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲਾਈਫ ਫਲਾਈਟ ਹੈਲੀਕਾਪਟਰਸ ਨੂੰ ਵੀ ਲਿਜਾਇਆ ਗਿਆ ਹੈ, ਤੇ ਕਾਫੀ ਲੰਮਾ ਸਮਾਂ I-5 ਬੰਦ ਰਿਹਾ, ਤੇ ਰਾਤੀ ਉਸ ਨੂੰ ਫਿਰ ਖੋਲ ਦਿੱਤਾ ਗਿਆ। ਇਹ ਜੋ ਟਰਾਂਸਪੋਰਟੇਸ਼ਨ ਆਫੀਸਰਸ ਆ ਓਰੀਗਨ ਸਟੇਟ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਐਲਬਨੀ ਜਿੱਥੇ ਐਕਸੀਡੈਂਟ ਹੋਇਆ ਆ ਸੇਲਮ ਤੇ ਯੂਜੀਨ ਦੇ ਵਿਚਾਲੇ 70 ਮੀਲ ਸਾਊਥ ਆਫ ਪੋਰਟਲੈਂਡ ਆ। I-5 ਮੇਨ ਸਾਊਥ ਇੰਟਰਸਟੇਟ ਹਾਈਵੇ ਹੈਗਾ ਵੈਸਟ ਕੋਸਟ ਦੇ ਵਿੱਚ, ਕੈਨੇਡਾ ਤੋਂ ਕੈਲੀਫੋਰਨੀਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੇ ਇੱਥੋਂ ਹੀ ਕੈਨੇਡਾ ਨੂੰ ਜੋ ਟਰੱਕ ਆ ਉਹ ਜਾਂਦੇ ਹੈਗੇ ਆ। ਡੈਟ ਸੀਲਿੰਗ ਦੀਆਂ ਗੱਲਾਂ ਨੂੰ ਲੈ ਕੇ ਇੱਕ ਚੰਗੀ ਖਬਰ ਨਹੀਂ ਆ। ਕੈਵਿਨ ਮਕਾਰਥੀ ਦੇ ਜਿਹੜੇ ਮੇਨ ਨੈਗੋਸ਼ੀਏਟਰ ਨੇ, ਉਹਨਾਂ ਨੇ ਜਿਹੜੇ ਰਿਪਰੈਜ਼ੈਂਟੇਟਿਵ ਗੈਰਟ ਗ੍ਰੇਵਜ਼
ਇਸ ਟਾਈਮ ਇੱਕ ਨੈਗੇਟਿਵ ਟਰਨ ਜਿਹੜਾ ਲਿਆ ਆ ਜੀਓਪੀ ਦੇ ਨੈਗੋਸ਼ੀਏਟਰਸ ਦੇ ਦੁਆਰਾ ਡੈਟ ਦੀਆਂ ਸੀਲਿੰਗਸ ਦੇ ਉੱਤੇ ਚੱਲ ਰਹੀ ਗੱਲਬਾਤ ਦੇ ਉੱਤੇ ਹਾਲ ਦੀ ਘੜੀ ਵਿਰਾਮ ਲਗਾ ਦਿੱਤਾ ਗਿਆ ਆ। ਉਹਨਾਂ ਨੇ ਜਿਹੜੇ ਕਹਿੰਦੇ ਵੀ ਇਸ ਵੀਕ ਦੇ ਵਿੱਚ ਤੋਂ ਪ੍ਰੈਜ਼ੀਡੈਂਟ ਬਾਈਡਨ ਦੇ ਨੈਗੋਸ਼ੀਏਟਰਸ ਦੇ ਨਾਲ ਗੱਲਬਾਤ ਉਹ ਕਰ ਰਹੇ ਸੀਗੇ ਵੀ ਇਕੋਨਮੀ ਅਰਥਚਾਰੇ ਦੇ ਉੱਤੇ ਜਿਹੜਾ ਭੈੜਾ ਅਸਰ ਪੈਣ ਵਾਲਾ ਜਿਹੜਾ ਡਿਫਾਲਟ ਆ ਜੇ ਉਹ ਕਰ ਜਾਂਦੇ ਆ ਤਾਂ ਉਸ ਨੂੰ ਅਵਰਟ ਕੀਤਾ ਜਾ ਸਕੇ, ਉਸ ਨੂੰ ਬਚਾਇਆ ਜਾ ਸਕੇ। ਕੱਲ ਕਾਫੀ ਸੰਭਾਵਨਾਵਾਂ ਚੰਗੀਆਂ ਜਿਹੜੀਆਂ ਹੁਣ ਨਜ਼ਰ ਆ ਰਹੀਆਂ ਸੀਗੀਆਂ, ਪਰ ਰਾਤੋਂ ਰਾਤ ਇਹ ਸੰਭਾਵਨਾਵਾਂ ਹੁਣ ਨਿਰਾਸ਼ਾ ਦੇ ਵਿੱਚ ਬਦਲੀਆਂ ਆ। ਗ੍ਰੇਵਜ਼ ਨੇ ਇਹ ਜ਼ਰੂਰ ਕਿਹਾ ਵੀ ਅਸੀਂ ਜਿਹੜਾ ਇਹ ਵਿਰਾਮ ਜਾਣ-ਬੁੱਝ ਕੇ ਜਿਹੜਾ ਉਹ ਲੈ ਰਹੇ ਆ, ਉਹਦਾ ਕਾਰਨ ਇਹ ਆ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਹੁਣ ਸਿੱਟੇ ਨਹੀਂ ਕੱਢ ਰਹੀ, ਪ੍ਰੋਡਕਟਿਵ ਨਹੀਂ ਹੋ ਰਹੀ ਹੈਗੀ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਵੀ ਅਕਨੌਲੇਜ ਕੀਤਾ ਹੈ, ਮੰਨਿਆ ਆ ਵੀ ਇਹ ਸਨੈਗ ਹੋਇਆ ਆ ਗੱਲਬਾਤ ਦੇ ਵਿੱਚ, ਜਿਸ ਦੇ ਨਾਲ ਇਸ ਟੇਬਲ ਤੋਂ ਦੋਨੋਂ ਹੀ ਜਾਣੇ ਰਾਈਟ ਨਾਓ ਵਾਕ ਅਵੇ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਦੋਨਾਂ ਹੀ ਪਾਰਟੀਆਂ ਦੇ ਵਿੱਚ ਵੱਡੇ ਇਸ ਟਾਈਮ ਡਿਫਰੈਂਸਿਸ ਨੇ, ਫਰਕ ਨੇ, ਖਾਸ ਕਰਕੇ ਬਜਟ ਦੇ ਇਸ਼ੂਜ਼ ਨੂੰ ਲੈ ਕੇ। ਸੋ ਗੱਲਬਾਤ ਕਰਨੀ ਥੋੜੀ ਔਖੀ ਇਸ ਦੇ ਵਿੱਚ ਹੋਊਗੀ। ਵਾਈਟ ਹਾਊਸ ਨੇ ਕਿਹਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਟੀਮ ਆ ਉਹ ਵਰਕ ਹਾਰਡ ਕਰ ਰਹੀ ਆ ਤਾਂ ਜੋ ਇਸ ਦਾ ਕੋਈ ਬਾਈ ਪਾਰਟੀਜ਼ਨ ਸੋਲਿਊਸ਼ਨ ਉਹ ਲੱਭੇ, ਜਿਹੜਾ ਕਿ ਹਾਊਸ ਤੇ ਸੈਨੇਟ ਦੋਨਾਂ 'ਚ ਆਸਾਨੀ ਦੇ ਨਾਲ ਪਾਸ ਹੋ ਸਕੇ। ਸੋ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਗ੍ਰੇਵਜ਼ ਤੇ ਉਹਨਾਂ ਦੇ ਜਿਹੜੇ ਜੀਓਪੀ ਦੇ ਬਾਕੀ ਜਿਹੜੇ ਨੈਗੋਸ਼ੀਏਟਰਸ ਆ ਉਹ ਕਦੋਂ ਗੱਲਬਾਤ ਕਰਨਗੇ ਵਾਈਟ ਹਾਊਸ ਦੇ ਨਾਲ, ਇਹਨਾਂ ਦੋਨਾਂ ਹੀ ਧਿਰਾਂ ਦੇ ਦੁਆਰਾ ਅਜੇ ਕੋਈ ਅਗਲੀ ਤਰੀਕ ਜਾਂ ਦਿਨ ਜਿਹੜਾ ਆ ਉਹ ਨਹੀਂ ਮਿੱਥਿਆ ਗਿਆ ਹੈਗਾ। ਪਹਿਲੋਂ ਇਹ ਸੋਚਿਆ ਜਾ ਰਿਹਾ ਸੀ, ਇਹ ਸੀਗਾ ਵੀ ਇਹ ਵੀਕਐਂਡ ਦੇ ਉੱਤੇ ਵੀ ਦੋਨਾਂ ਧਿਰਾਂ ਨੇ ਆਪਸ ਦੇ ਵਿੱਚ ਬਹਿ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਆ। ਵਾਈਟ ਹਾਊਸ ਦੀ ਨੈਗੋਸ਼ੀਏਟਰ ਟੀਮ ਨੂੰ ਇਸ ਟਾਈਮ ਬਜਟ ਚੀਫ ਸ਼ਿਲਾਂਡਾ ਯੰਗ ਤੇ ਕਾਂਗਰੈਸ਼ਨਲ ਲੀਜ਼ਨ ਲੂਈਸਾ ਟਰੈਲ ਤੇ ਟੌਪ ਦੇ ਐਡਵਾਈਜ਼ਰ ਸਟੀਵ ਰਿਚੇਟੀ ਇਹ ਲੀਡ ਕਰ ਰਹੇ ਆ। ਦੂਜੇ ਪਾਸੋਂ ਰਿਪਰੈਜ਼ੈਂਟੇਟਿਵ ਗ੍ਰੇਵਜ਼ ਜਿਹੜੇ ਆ ਉਹ ਕੈਵਿਨ ਮੈਕਾਰਥੀ ਦੇ ਮੇਨ ਰਾਈਟ ਹੈਂਡ ਮੈਨ ਬਣ ਕੇ ਇਸ ਗੱਲਬਾਤ ਦੇ ਵਿੱਚ ਪਹੁੰਚੇ ਆ। ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ ਨੇ ਨਾਲ ਦੇ ਨਾਲ ਹੀ ਜਿਹੜਾ ਉਹ ਟਵੀਟ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਵਕਤ ਹੈਗਾ ਆ ਵੀ ਵਾਈਟ ਹਾਊਸ ਸੀਰੀਅਸ ਹੋਵੇ, ਟਾਈਮ ਇਜ਼ ਆਫ ਦੀ ਐਸੈਂਸ, ਸਮਾਂ ਆਪਣੇ ਕੋਲ ਬਹੁਤ ਘੱਟ ਆ ਤਾਂ ਜੋ ਜਲਦੀ ਤੋਂ ਜਲਦੀ ਇਸ ਦੇ ਉੱਤੇ ਕੋਈ ਡੀਲ ਆ ਇਹ ਬਣ ਸਕੇ। ਜੀ ਬਿਲਕੁਲ, ਦੁਨੀਆ ਦੀ ਪੂਰੇ ਲੀਡਰਸ G20 ਮੀਟਿੰਗ ਹੋਣੀ ਆ। ਉੱਥੇ ਡੈਫਟ ਸੀਲਿੰਗ ਨੂੰ ਲੈ ਕੇ ਅਮਰੀਕਾ ਵੱਲ ਦੇਖ ਰਿਹਾ, ਚਾਹੇ ਉਹ ਦੁਨੀਆ ਦੇ ਅਮੀਰ ਮੁਲਕ ਆ, ਚਾਹੇ ਉਹ ਗਰੀਬ ਮੁਲਕ ਹੈਗੇ ਆ। ਕਿਉਂਕਿ ਜੇ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਜੂਨ ਪਹਿਲੀ ਤੱਕ ਨਹੀਂ ਹੁੰਦੀ, ਅਮਰੀਕਾ 'ਚ ਤਾਂ ਇਹਦਾ ਫਾਈਨੈਂਸ਼ੀਅਲੀ ਅਸਰ ਪੈਣਾ ਹੀ ਪੈਣਾ ਆ। ਪੂਰੇ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਆ। ਜੋ ਗਰੁੱਪ ਆਫ 7 ਨੇਸ਼ਨਸ ਆ, ਉਹ ਇੱਕ ਤਰ੍ਹਾਂ ਦੇ ਨਾਲ ਸਾਡੇ ਟ੍ਰੇਜਰੀ ਸੈਕਟਰੀ ਜੈਨਟ ਜੈਲਨ ਨੂੰ ਕੁਐਸਚਨ ਕਰ ਰਹੇ ਆ ਵੀ US ਡੈਫਟ ਸੀਲਿੰਗ ਦੇ ਉੱਤੇ ਕੀ ਹੋ ਰਿਹਾ ਹੈਗਾ। ਇਹਦਾ ਗਲੋਬਲ ਰੈਮੀਫਿਕੇਸ਼ਨ ਜੇ US ਡਿਫਾਲਟ 'ਚ ਚਲ ਜਾਂਦਾ ਆ ਤੇ ਬਹੁਤ ਵੱਡਾ ਹੋਊਗਾ। ਖਾਸ ਕਰਕੇ ਜੋ ਗਰੀਬ ਮੁਲਕ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਊਗਾ। ਸੋ ਜੈਨਟ ਜੈਲਨ ਨੂੰ ਵੀ ਕੁਐਸਚਨ ਸਾਰੇ ਇਸ ਮੁੱਦੇ ਦੇ ਉੱਤੇ ਕਰ ਰਹੇ ਹੈਗੇ ਆ। ਉਹੀ ਨੈਗੋਸ਼ੀਏਸ਼ਨ ਦੀ ਜੋ 2-3 ਮੁੱਦਿਆਂ ਦੇ ਉੱਤੇ ਗੱਲਬਾਤ ਇੱਕਦਮ ਹੀ ਖੜ ਗਈ ਆ। ਇੱਕ ਤਾਂ ਜਿਨ੍ਹਾਂ ਨੂੰ ਫੂਡ ਸਟੈਂਪਾਂ, ਸਨੈਪ ਪ੍ਰੋਗਰਾਮ ਜਾਂ ਹੋਰ ਦਿੱਤੇ ਜਾਂਦੇ ਆ, ਉਹਨਾਂ ਨੂੰ ਵਰਕ ਨੂੰ ਲੈ ਕੇ ਵੀ ਕੰਮ ਕਰਨਾ ਪੈਣਾ ਆ। ਪਹਿਲਾਂ ਤਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਸੀ ਵੀ ਨਹੀਂ, ਮੈਂ ਐਗਰੀ ਨਹੀਂ ਕਰਦਾ। ਹੁਣ ਉਹ ਕਹਿੰਦੇ ਆ ਵੀ ਕੁਛ ਇਨਸਟਾਂਸਸ ਦੇ ਵਿੱਚ ਮੈਂ ਐਗਰੀ ਕਰ ਸਕਦਾ ਹੈਗਾ। ਦੂਜਾ ਸਟੂਡੈਂਟ ਲੋਨ ਨੂੰ ਲੈ ਕੇ ਆ। ਡੈਮੋਕ੍ਰੇਟ ਕਹਿੰਦੇ ਵੀ ਆਪਾਂ ਸਟੂਡੈਂਟ ਲੋਨ ਕੁਛ ਲਿਮਿਟ ਤੱਕ ਮਾਫ ਕਰਨੇ ਆ, ਪਰ ਰਿਪਬਲਿਕਨ ਕਹਿ ਰਹੇ ਆ ਵੀ ਅਸੀਂ ਉਹ ਮਾਫ ਨਹੀਂ ਕਰਨੇ, ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈਗਾ। ਸੋ ਇਹ ਦੋ ਮੇਨ ਮੁੱਦੇ ਹੈਗੇ ਆ। ਬਾਕੀ ਹੋਰ ਛੋਟੇ ਛੋਟੇ ਹੈਗੇ ਆ, ਉਹਨਾਂ ਦੇ ਦੇਖਦੇ ਆ, ਪਰ ਗੱਲਬਾਤ ਹਜੇ ਚੱਲ ਰਹੀ ਹੈਗੀ ਆ। ਪਰ ਇਹਦਾ ਅਸਰ ਸਟਾਕ ਮਾਰਕੀਟ ਦੇ ਉੱਤੇ ਵੀ ਪਊਗਾ। ਤੇ ਹਾਊਸ ਸਪੀਕਰ ਕੈਵਿਨ ਮੈਕਾਰਥੀ ਹੁਣੀ ਕੈਲੀਫੋਰਨੀਆ ਦੇ ਆ, ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਵੀ ਕੈਲੀਫੋਰਨੀਆ ਦੇ ਆ, ਤੇ ਇਕੱਠੇ ਹੀ ਇੱਕ ਰੂਮ ਦੇ ਵਿੱਚ ਬੈਠ ਕੇ ਗੱਲਬਾਤ ਹੋਈ ਆ, ਪਰ ਸਮਝੌਤਾ ਨਹੀਂ ਹੋ ਸਕਿਆ ਹੈਗਾ। ਸੋ ਹੋਪਫੁਲੀ ਕੁਛ ਨਾ ਕੁਛ ਤਾਂ ਜੇ ਵਾਪਰੂਗਾ। ਕਹਿੰਦੇ ਕਦੇ ਏਦਾਂ ਹੋਇਆ ਤਾਂ ਨਹੀਂ, ਅਲਟੀਮੇਟਲੀ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਹੈਗਾ। ਪਰ ਜਿੰਨਾ ਡਿਲੇ ਹੁੰਦਾ, ਕਿਉਂਕਿ ਦਿਨ ਬੜੇ ਘੱਟ ਰਹਿ ਗਏ, 11 ਦਿਨ ਰਹਿ ਗਏ ਆ, ਸੋ ਨਹੀਂ ਤਾਂ ਇਹਦਾ ਅਸਰ ਕਾਫੀ ਜ਼ਿਆਦਾ ਪਊਗਾ। ਜੋ ਦੁਨੀਆ ਦੀਆਂ ਮਾਰਕੀਟਸ ਆ ਉਹ ਪੂਰੀਆਂ ਅਮਰੀਕਾ ਦੇ ਵੱਲ ਸਟਾਕ ਮਾਰਕੀਟਸ ਆ ਉਹ ਦੇਖ ਰਹੀਆਂ ਹੈਗੀਆਂ। ਜੀ ਬਿਲਕੁਲ, ਇਹ ਕਾਫੀ ਪ੍ਰੈਸਿੰਗ ਮੁੱਦਾ ਇਸ ਟਾਈਮ ਬਣਿਆ ਆ।
ਅਮਰੀਕਾ ਦੇ ਅਰਥਚਾਰੇ ਦੇ ਉੱਤੇ ਕਾਲੇ ਬੱਦਲ ਇਹਦੇ ਕਰਕੇ ਛਾਏ ਪਏ ਆ। ਉਹ ਤਾਂ ਸਿਚੁਏਸ਼ਨ ਪਤਾ ਨਹੀਂ ਕਿੱਦਾਂ ਦੀ ਬਣਨੀ ਆ। ਹੋ ਸਕਦਾ ਵੀ 11th ਆਵਰ ਡੀਲ ਹੋ ਜਾਵੇ, ਕਈ ਵਾਰੀ ਹੋ ਜਾਂਦੀ ਹੈ, ਬਟ ਦੇਰ ਇਜ਼ ਆਲਵੇਜ਼ ਫਸਟ ਟਾਈਮ। ਜੇ ਅਜੇ ਤੱਕ ਕਦੀ ਨਹੀਂ ਡਿਫਾਲਟ ਹੋਇਆ, ਇਹ ਨਾ ਹੋਵੇ ਵੀ ਇਸ ਵਾਰ ਹੋ ਜਾਵੇ। ਚਾਹੁੰਦਾ ਕੋਈ ਨਹੀਂ ਆ, ਪਰ ਜੇ ਆਪਸ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਦੇ ਤਾਂ ਭਾਈ ਫਿਰ ਦੇਖਣਾ ਲੋਕਾਂ ਕੋਲ ਵੋਟਾਂ ਮੰਗਣ ਆਉਣਾ ਹੈ ਇਵੈਂਚੁਅਲੀ ਦੋਨਾਂ ਨੇ। ਉਹਨਾਂ ਨੇ ਉਹਨੂੰ ਬਲੇਮ ਕਰਨਾ ਹੈ, ਡੈਮੋਕ੍ਰੇਟਸ ਨੇ ਰਿਪਬਲਿਕਨਸ ਨੂੰ, ਰਿਪਬਲਿਕਨਸ ਨੇ ਡੈਮੋਕ੍ਰੇਟ ਨੂੰ। ਇਹ ਤਾਂ ਹੁਣ ਵੇਖਣਾ ਫਿਰ ਵੋਟਾਂ ਨੇ ਵੀ, ਵੋਟਰਸ ਨੇ ਵੀ ਅਸਲ 'ਚ ਕੀ ਆ, ਕੌਣ ਕਿਹਦੀ ਸੁਣ ਰਿਹਾ, ਕੌਣ ਕਿੱਦਾਂ ਜਿਹੜਾ ਹੋਊਗਾ। ਹੋਪਫੁਲੀ ਇਦਾਂ ਦੀ ਚੀਜ਼ ਨਾ ਹੋਵੇ। ਬਾਈ ਪਾਰਟੀਜ਼ਨ ਜਿਹੜੇ ਸਮਝੌਤੇ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਆਉਣ ਤੋਂ ਬਾਅਦ ਦੇ ਵਿੱਚ ਕਈ ਹੋਏ ਆ। ਇਨਫਰਾਸਟਰਕਚਰ ਬਿੱਲ ਤੋਂ ਲੈ ਕੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਮੋਹਰੇ ਆਈਆਂ ਆ। ਹੋਪਫੁਲੀ ਇਹ ਵੀ ਜਿਹੜੀਆਂ ਡੈਟ ਸੀਲਿੰਗ ਵਾਲਾ ਵੀ ਜਿਹੜਾ ਆ ਉਹ ਦੋਨਾਂ ਧਿਰਾਂ ਦੇ ਨਾਲ ਸਮਝੌਤੇ ਦੇ ਨਾਲ ਹੋ ਜਾਵੇ। ਜੇ ਨਹੀਂ ਹੁੰਦਾ ਤੇ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ, ਅਰਥਚਾਰੇ ਨੂੰ ਵੱਡਾ ਝਟਕਾ ਜਿਹੜਾ ਉਹ ਲੱਗ ਸਕਦਾ। ਜੀ ਕਿਉਂਕਿ ਜਦੋਂ ਅਰਥਚਾਰੇ ਨੂੰ ਝਟਕਾ ਲੱਗਣ ਦੀ ਗੱਲ ਆਉਂਦੀ ਆ, ਜਿੱਦਾਂ ਦੱਸ ਰਹੇ ਆ ਤੁਸੀਂ ਵੀ ਇਨਵੈਸਟਰਸ ਦਾ ਜਿਹੜਾ ਭਰੋਸਾ ਡੋਲਦਾ ਆ, ਤੇ ਫਿਰ ਉਹਨਾਂ ਨੇ ਆਟੋਮੈਟਿਕਲੀ ਜਿਹੜੇ ਡਾਲਰ ਆ ਉਹ ਕਢਾ ਲੈਣੇ। ਉਹਨਾਂ ਨੇ ਕਹਿਣਾ ਵੀ ਭਾਈ ਜੇ ਡੁੱਬੇ ਤਾਂ ਸਾਡੇ ਡਾਲਰ ਤਾਂ ਜਿਹੜੇ ਉਹ ਬਚ ਜਾਣ, ਇਸ ਤੋਂ ਪਹਿਲਾਂ ਜਿਹੜੇ ਆ ਉਹ ਕਢਾ ਲਓ। ਤੇ ਜਿੱਦਾਂ ਬੈਂਕਰਾਂ ਨੂੰ ਹੁੰਦੇ ਆ, ਫਿਰ ਇਨਵੈਸਟਰਸ ਵੀ ਕਿਤੇ ਆ ਉਹ ਭੱਜਣੇ ਨਾ ਜਦੋਂ ਸ਼ੁਰੂ ਕਰ ਦੇਣ। ਸੋ ਇਹ ਇੱਕ ਦੋਹਰੀ ਜਿਹੜੀ ਤਲਵਾਰ ਆ ਇਸ ਟਾਈਮ ਲਟਕ ਰਹੀ ਆ, ਇਹ ਡੈਟ ਸੀਲਿੰਗ ਦੇ ਜਿਹੜੇ ਮੁੱਦੇ ਨੂੰ ਲੈ ਕੇ। ਅੱਜ ਦਾ ਨਹੀਂ, ਨਾਲੇ 6 ਮਹੀਨੇ ਹੋ ਗਏ, ਪਤਾ ਆ ਵੀ ਇਹ ਡੈਟ ਸੀਲਿੰਗ ਮੁੱਕ ਜਾਣੀ ਆ, ਵੀ ਇਹ ਖਤਮ ਹੋਣ ਜਾ ਰਿਹਾ, ਆਪਾਂ ਬਰੀਚ ਕਰ ਜਾਣਾ ਹੈ ਉਸ ਨੂੰ। ਪਰ ਇਹ ਵੀ ਅਖੀਰਲੇ ਮਹੀਨੇ ਦਾ ਆ ਕੇ ਹੀ ਪੱਬਾਂ ਭਾਰ ਹੋ ਕੇ ਜਿਹੜੀ ਗੱਲਬਾਤ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਬਹੁਤ ਸਾਰੇ ਸਰੋਤਿਆਂ ਨੂੰ ਕਈ ਹੋ ਸਕਦਾ ਸਾਡੇ ਸਰੋਤਿਆਂ ਨੂੰ ਪਤਾ ਨਾ ਹੋਵੇ ਡੈਟ ਸੀਲਿੰਗ ਕੀ ਹੁੰਦੀ ਹੈਗੀ ਆ। ਇਹ ਆ ਵੀ ਕਰਜ਼ੇ ਦੀ ਲਿਮਟ, ਕਿੰਨਾ ਕਰਜ਼ਾ ਲੈ ਸਕਦਾ, ਕਿਉਂਕਿ ਲਿਮਟ ਹੁਣ ਪੂਰੀ ਹੋ ਗਈ ਆ, ਹੁਣ ਕਰਜ਼ਾ ਹੋਰ ਵਧਾਉਣਾ ਪੈਣਾ। ਲਿਮਟ ਚੱਕਣੀ ਨਾ, ਜਿੱਦਾਂ ਕਹਿੰਦੇ ਪਿੰਡਾਂ 'ਚ ਵੀ ਲਿਮਟ ਚੱਕ ਲਈ ਆ, ਬਸ ਉਹੀ ਆ ਵੀ ਅਮਰੀਕਾ ਨੇ ਲਿਮਟ ਚੱਕਣੀ ਆ। ਤੇ ਇਹ ਵੀ ਤੁਹਾਨੂੰ ਬੜੇ ਹੈਰਾਨੀ ਦੀ ਗੱਲ ਦੱਸਦੀ ਜਾਈਏ, ਪੂਰੀ ਦੁਨੀਆ ਦੇ ਵਿੱਚ ਸਿਰਫ 2 ਹੀ ਮੁਲਕ ਆ ਜਿੱਥੇ ਡੈਟ ਸੀਲਿੰਗ ਦੇ ਉੱਤੇ ਫਿਰ ਇਹ ਜੋ ਪਾਰਟੀਆਂ ਉਹਨਾਂ ਨੂੰ ਐਗਰੀ ਕਰਨਾ ਪੈਂਦਾ ਮੁਲਕ ਦੇ ਵਿੱਚ, ਇੱਕ US ਤੇ ਦੂਜਾ ਡੈਨਮਾਰਕ। ਬਾਕੀ ਸਾਰੇ ਮੁਲਕ, ਜਿੱਦਾਂ ਕੋਈ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਇੰਡੀਆ, ਜਾਪਾਨ, ਚਾਈਨਾ, ਆਸਟ੍ਰੇਲੀਆ, ਈਵਨ ਬ੍ਰਿਟੇਨ, ਉਹਨਾਂ ਦੇ ਕੋਲ ਕੋਈ ਡੈਟ ਲਿਮਟ ਨਹੀਂ ਹੈ। ਉਹ ਜਦ ਮਰਜੀ ਵਧਾ ਸਕਦੇ ਹੈਗੇ ਆ। ਸੋ ਇੱਥੇ ਇਹਨਾਂ ਨੇ ਇਹ ਰੱਖਿਆ ਹੈਗਾ ਵੀ ਆਪਾਂ ਕਾਂਗਰਸ ਚੋਂ, ਸੈਨੇਟ ਚੋਂ ਪਾਸ ਹੋ ਕੇ ਫਿਰ ਪ੍ਰੈਜ਼ੀਡੈਂਟ ਸਾਈਨ ਕਰਦਾ ਹੈ, ਤਾਂ ਕਰਕੇ ਫਿਰ ਜਿਹੜੀ ਕਰਜ਼ੇ ਦੀ ਲਿਮਟ ਆ ਉਹ ਵਧਾਈ ਜਾਂਦੀ। ਇਹ ਨਹੀਂ ਆ ਵੀ ਕੋਈ ਇੱਕ ਬੰਦਾ ਕਵੇ ਵੀ ਹਾਂ ਜੀ ਅੱਜ ਮੇਰਾ ਜੀ ਕਰਦਾ ਡੈਟ ਸੀਲਿੰਗ ਵਧਾਉਣ ਨੂੰ ਤੇ ਆਪਾਂ ਚੱਕ ਦਈਏ, ਇਦਾਂ ਨਹੀਂ ਜਿਹੜਾ ਉਹ ਰੱਖਿਆ। ਸੋ ਪੂਰੇ ਇਲੈਕਟਿਡ ਅਫੀਸ਼ੀਅਲਸ ਦੇ ਸਮਝੌਤੇ ਦੇ ਨਾਲ, ਹੋ ਸਕਦਾ ਕਈ ਉਹਦੇ ਵਿਰੋਧ 'ਚ ਹੁੰਦੇ ਆ, ਕੋਈ ਹੱਕ 'ਚ ਹੁੰਦੇ ਆ, ਪਰ ਮੈਜੋਰਟੀ ਜਿਹੜੀ ਉਹ ਦੇਖੀ ਜਾਂਦੀ ਆ। ਇਸੇ ਦੇ ਵਿੱਚ ਕਈ ਜਿਹੜੇ ਡੈਮੋਕ੍ਰੇਟਸ ਆ ਉਹ ਫਿਕਰਮੰਦ ਨੇ ਬਾਈਡਨ ਮੈਕਾਰਥੀ ਦੀ ਡੀਲ ਨੂੰ ਲੈ ਕੇ। ਉਹ ਡੈਮੋਕ੍ਰੇਟਸ ਕਈ ਇਹ ਸੋਚ ਰਹੇ, ਖਾਸ ਕਰਕੇ ਪ੍ਰੋਗਰੈਸਿਵ ਜਿਹੜਾ ਉਹਨਾਂ ਦੇ ਅੰਦਰ ਇੱਕ ਕਹਿ ਸਕਦੇ ਆ ਵੀ ਜਗ੍ਹਾ ਹੈਗੀ ਆ, ਉਹ ਇਹ ਸੋਚ ਰਹੇ ਆ ਵੀ ਭਾਈ ਸਾਨੂੰ ਇਹ ਡਰ ਆ ਵੀ ਬਾਈਡਨ ਮੈਕਾਰਥੀ ਹੁਣਾਂ ਦੀ ਜਾਂ GOP ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਨਾ ਮੰਨ ਲੈਣ। ਸੋ ਕਈ ਦਿਨ ਹੋ ਗਏ ਆ ਵਾਈਟ ਹਾਊਸ ਦੇ ਵਿੱਚ ਇਹ ਜਿਹੜੀਆਂ ਮੀਟਿੰਗਸ ਆ ਉਹ ਚੱਲ ਰਹੀਆਂ ਸੀਗੀਆਂ। ਸੋ ਜਿਹੜੇ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਚਿੰਤਾ ਜਿਹੜੀ ਉਹ ਲੱਗੀ ਪਈ ਹੈਗੀ ਆ। ਰਿਪਬਲਿਕਨਸ ਦੀ ਉਹੀ ਡਿਮਾਂਡ ਆਪਾਂ ਜਿੱਦਾਂ ਪਹਿਲਾਂ ਕਿਹਾ ਵੀ ਫੈਡਰਲ ਸੇਫਟੀ ਨੈਟ ਪ੍ਰੋਗਰਾਮਸ ਆ ਉਹਨਾਂ ਦੇ ਵਿੱਚ ਕਟੌਤੀ ਜਿਹੜੀ ਆ ਉਹ ਕੀਤੀ ਜਾਵੇ। ਤੇ ਉਹ ਕਹਿੰਦੇ ਵੀ ਜਦੋਂ ਬਾਈਡਨ ਇਸ ਦੇ ਉੱਤੇ ਚਰਚਾ ਕਰਦੇ, ਨੈਗੋਸ਼ੀਏਟ ਕਰਦੇ ਆ, ਇੱਥੋਂ ਇਹ ਪਤਾ ਲੱਗਦਾ ਵੀ ਕੁਛ ਨਾ ਕੁਛ ਹਿੱਸਾ ਜਿਹੜਾ ਇਸ ਦਾ ਮੰਨਿਆ ਜਿਹੜਾ ਹੋ ਜਾ ਸਕਦੇ। ਪ੍ਰੋਗਰੈਸਿਵ ਕਾਕਸ ਦੀ ਜਿਹੜੀ ਚੇਅਰ ਆ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਤੋਂ, ਉਹ ਕਹਿੰਦੇ ਵੀ ਅਸੀਂ ਬਹੁਤ ਧਿਆਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖ ਰਹੇ ਆ। ਪ੍ਰੋਗਰੈਸਿਵ ਡੈਮੋਕ੍ਰੇਟਸ ਨੇ ਇਸ ਟਾਈਮ ਸਭ ਤੋਂ ਵੱਧ ਬਾਈਡਨ ਦੇ ਉੱਤੇ ਦਬਾਅ ਪਾਇਆ ਵੀ ਇਹਨਾਂ ਦੀ ਇੱਕ ਵੀ ਜਿਹੜੀ ਆ ਉਹ ਨਹੀਂ ਮੰਨਣੀ ਹੈਗੀ, ਖਾਸ ਕਰਕੇ ਜਿਹੜੀਆਂ ਵਰਕ ਰਿਕੁਆਇਰਮੈਂਟਸ ਨੂੰ ਲੈ ਕੇ ਆ। ਹੁਣ ਪ੍ਰੈਜ਼ੀਡੈਂਟ ਜੇ ਮੰਨ ਲਓ ਮੰਨ ਵੀ ਜਾਂਦੇ ਆ ਮੈਕਾਰਥੀ ਹੁਣਾਂ ਦੀ, ਹੁਣ ਪ੍ਰੋਗਰੈਸਿਵ ਡੈਮੋਕ੍ਰੇਟਸ ਨੂੰ ਵੀ ਮਨਾਉਣਾ ਪੈਣਾ ਆ। ਉਹ ਇਹ ਇੱਕ ਕਾਫੀ ਜਿਹੜਾ ਆ ਨਵੀਆਂ ਜਿਹੜੀਆਂ ਆ ਅਟਕਲਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਤੋ ਦੇਖੋ ਇਹਨਾਂ 10-11 ਦਿਨਾਂ ਦੇ ਵਿੱਚ ਕਿਸ ਪਾਸੇ ਵੱਲ ਨੂੰ ਅਮਰੀਕਾ ਆ ਉਹ ਜਾਂਦਾ ਆ, ਊਂਠ ਕਿਸ ਕਰਵਟ ਬੈਠਦਾ ਆ ਜੀ। ਸੋ ਪਰ ਇਹ ਬੜਾ ਵਧੀਆ ਆ ਮੁਲਕ। ਘੱਟੋ ਘੱਟ ਇਹ ਤਾਂ ਹੈ ਵੀ ਇੱਕ ਬੰਦੇ ਕੋਲ ਪਾਵਰ ਨਹੀਂ, ਸੈਨੇਟ ਆ, ਫਿਰ ਕਾਂਗਰਸ ਆ, ਪ੍ਰੈਜ਼ੀਡੈਂਟ ਆ। ਨਹੀਂ ਤਾਂ ਇਦਾਂ ਨਹੀਂ ਵੀ ਇੱਕ ਜਾਣੇ ਨੇ ਵੀ ਅੱਜ ਨੋਟ ਬੰਦ ਕਰਤੇ, ਅੱਜ ਚਾਲੂ ਕਰਤੇ। ਉਹਦੇ 2000 ਦਾ ਬੰਦ ਕਰ ਲਿਆ ਅੱਜ ਜੀ। ਤੇ ਆਪਣੇ ਸਾਬਕਾ ਰਾਸ਼ਟਰਪਤੀ ਉਹਨਾਂ ਨੇ ਕੁਝ ਮਿੰਟ ਪਹਿਲਾਂ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਭਈ ਰਿਪਬਲਿਕਨਸ ਨੂੰ ਕੋਈ ਵੀ ਚੀਜ਼ ਨੈਗੋਸ਼ੀਏਟ ਨਹੀਂ ਕਰਨੀ ਚਾਹੀਦੀ,
ਜਦੋਂ ਤੱਕ ਈਵਨ ਕਹਿੰਦੇ ਕਿਚਨ ਦਾ ਸਿੰਕ ਤੱਕ ਨਹੀਂ ਤੁਹਾਨੂੰ ਮਿਲਦਾ। ਫਿਰ ਇਹਦਾ ਮਤਲਬ ਹਰ ਇੱਕ ਗੱਲ ਜਿਹੜੀ ਆ ਤੁਹਾਨੂੰ ਬਣਾਉਣੀ ਚਾਹੀਦੀ ਹੈਗੀ ਆ। ਇਹ ਕੁਝ ਮਿੰਟ ਪਹਿਲਾਂ ਉਹਨਾਂ ਨੇ ਕੈਵਨ ਮੈਕਾਰਥੀ ਨੂੰ ਕਿਹਾ ਹੈ। ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਡੀਸੀ ਦੇ ਇੱਕ ਪੁਲਿਸ ਅਫਸਰ ਉਸ ਨੂੰ ਚਾਰਜ ਕੀਤਾ ਗਿਆ ਆ ਅਬਸਟਰਕਸ਼ਨ ਦੇ ਜਿਹੜੇ ਚਾਰजेस ਦੇ ਵਿੱਚ, ਕਿਉਂਕਿ ਉਸ ਤੇ ਪ੍ਰਾਊਡ ਬॉयਜ਼ ਦਾ ਜਿਹੜਾ ਲੀਡਰ ਟੈਰੀਓ ਜਿਹੜਾ ਸੈਡੇਸ਼ੀਅਸ ਕਨਸਪੀਰੇਸੀ ਦੇ ਵਿੱਚ ਹੁਣੇ ਇੰਡਾਈਟ ਜਿਹੜੇ ਹੋਏ ਆ, ਉਹਦੀ ਕਹਿੰਦੇ ਆ ਵੀ ਉਸ ਦੇ ਨਾਲ ਸੰਬੰਧ ਰਹੇ ਸੀਗੇ। 6 ਜਨਵਰੀ ਦੇ ਹਮਲੇ ਤੋਂ ਬਾਅਦ ਦੇ ਵਿੱਚ ਪ੍ਰਾਊਡ ਬॉयਜ਼ ਦਾ ਜਿਹੜਾ ਲੀਡਰ ਅਨਰੀਕੇ ਟੈਰੀਓ ਸੀਗਾ, ਉਹਨੇ ਟੈਕਸਟ ਕੀਤਾ ਸੀ ਆਪਣੇ ਇੱਕ ਕੰਟੈਕਟ ਨੂੰ ਵਾਸ਼ਿੰਗਟਨ ਡੀਸੀ ਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ। ਸੋ ਕਹਿੰਦੇ ਵੀ ਇਹ ਟੈਰੀਓ ਨੇ ਖੁਦ ਇਸ ਦੇ ਬਾਰੇ ਜਦੋਂ ਉਹ ਦੱਸਿਆ, ਜਦੋਂ ਚਾਰजेस ਅਨਸੀਲ ਹੋਏ, ਅਦਾਲਤੀ ਦਸਤਾਵੇਜ਼ ਜਨਤਕ ਜਿਹੜੇ ਹੋਏ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ। ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਦਾ ਲਿeutenant ਸ਼ੇਨ ਲੈਮੰਡ, ਉਸ ਦੇ ਅਗੇਂਸਟ ਜਿਹੜੇ ਇਹ ਨਵੇਂ ਜਿਹੜੇ ਚਾਰजेस ਆ ਉਹ ਲਗਾਏ ਗਏ ਆ। ਇਸ ਉੱਤੇ ਅਬਸਟਰਕਸ਼ਨ ਆਫ ਜਸਟਿਸ, ਫਾਲਸ ਸਟੇਟਮੈਂਟ ਚਾਰजेस ਜਿਹੜੇ ਆ, ਖਾਸ ਕਰਕੇ ਉਹ ਵੀ ਜਿਹਦੇ ਨਾਲ ਟੈਰੀਓ ਨੂੰ ਪਤਾ ਲੱਗਦਾ ਸੀ ਉਹ ਇਨਕ੍ਰਿਮੀਨੇਟਿੰਗ ਕੰਟੈਕਟ ਸੀਗੇ, ਉਹਨੂੰ ਇਹਨੇ ਲੁਕਾ ਕੇ ਰੱਖਿਆ ਲਾ ਇਨਫੋਰਸਮੈਂਟ ਤੋਂ। ਉਹਨਾਂ ਚੀਜ਼ਾਂ ਦੇ ਵਿੱਚ ਇਸ ਨੂੰ ਜਿਹੜਾ ਚਾਰਜ ਆ ਇਹ ਹੁਣ ਕੀਤਾ ਗਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਬਣਦਾ ਆ। ਇਹ ਖੁਦ ਤਾਂ ਸੈਡੇਸ਼ੀਅਸ ਕਨਸਪੀਰੇਸੀ ਦੇ ਵਿੱਚ ਜਾ ਰਹੇ ਆ, ਅੰਦਰ ਜਾ ਸਕਦੇ ਆ, ਤੇ ਨਾਲ ਦੇ ਨਾਲ ਬਹੁਤ ਸਾਰੇ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਤੇ ਕਈ ਜਿਹੜੇ ਕਰੰਟ ਪੁਲਿਸ ਅਧਿਕਾਰੀ ਆ, ਉਹ ਵੀ ਤੱਤੇ ਪਾਣੀ ਦੇ ਵਿੱਚ 6 ਜਨਵਰੀ ਦੇ ਹਮਲੇ ਤੋਂ ਬਾਅਦ ਚ ਆਏ ਨੇ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਚੱਲ ਰਿਹਾ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਮੇਨ ਮੁੱਦਾ ਬਣਿਆ ਹੋਇਆ ਹੈ ਟਾਈਟਲ 40 ਤੋਂ ਬਾਅਦ, ਕੱਲ ਅਮਰੀਕਾ ਨਹੀਂ, ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ। ਅੱਜ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਵੀ ਇਹ ਕਿਹਾ ਕਿ ਮੈਂ ਬੜਾ ਕਲੀਅਰਲੀ ਕਹਿ ਰਿਹਾ ਵੀ ਅਸੀਂ ਇਮੀਗ੍ਰੇਸ਼ਨ ਘਟਾਉਣ ਜਾ ਰਹੇ ਹੈਗੇ ਆ। ਉਹਨਾਂ ਨੇ ਕਿਹਾ ਵੀ 5 ਲੱਖ ਤੋਂ ਵੀ ਨੰਬਰ ਜੋ ਘਟਾਉਣਾ ਹੈਗਾ ਆ। ਇੱਕ ਟਾਈਮ ਦੇ ਉੱਤੇ ਜੋ ਉੱਥੇ ਦੇ ਕੰਜ਼ਰਵੇਟਿਵ ਸੀਗੇ ਉਹ ਕਹਿੰਦੇ ਸੀ ਵੀ ਇਹ ਨੰਬਰ 220,000 ਤੱਕ ਹੋਣਾ ਚਾਹੀਦਾ ਆ। ਸੋ ਉਹਨਾਂ ਦੇ ਨਾਲ ਸਵੈਲਾ ਬ੍ਰੇਬਰਮੈਨ ਕਰਕੇ ਜੋ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਮਿਨਿਸਟਰ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਇਮੀਗ੍ਰੇਸ਼ਨ UK ਦੇ ਵਿੱਚ ਘਟਾਉਣ ਜਾ ਰਹੇ ਹਾਂ। ਕਾਰਨ ਕੀ ਆ? ਇਕਨੋਮੀ ਬੜੀ ਡਾਊਨ ਆ ਤੇ ਲੇ ਆਫ ਬਹੁਤ ਉੱਥੇ ਵੀ ਚੱਲ ਰਹੀ ਹੈਗੀ ਆ। ਈਵਨ ਜੇ ਜਰਨਲਿਜ਼ਮ ਦੀ ਗੱਲ ਕਰਦੇ ਜਾਈਏ, 200 ਦੇ ਕਰੀਬ BBC ਦੇ ਜੋ ਜਰਨਲਿਸਟ ਆ ਨਾਰਥਰਨ ਆਈਲੈਂਡ ਦੇ ਵਿੱਚ, ਉਹ ਸਟ੍ਰਾਈਕ ਦੇ ਉੱਤੇ ਬੈਠੇ ਹੋਏ ਆ ਕਿਉਂਕਿ ਉੱਥੇ ਕਾਫੀ ਕੱਟਸ ਉਹਨਾਂ ਦੀਆਂ ਜੌਬਸ ਦੇ ਵਿੱਚ ਹੋਈਆਂ ਹੈਗੀਆਂ। ਸਵੇਰ ਵਾਲੇ, ਸ਼ਾਮ ਵਾਲੇ, ਹੋਰ ਜਿਹੜੇ ਟਾਕ ਸ਼ੋਜ਼ ਆ ਉਹਨਾਂ ਦੇ ਜੋ ਜਰਨਲਿਸਟ ਦੇ ਹੈਗੇ ਆ। ਇਸ ਤੋਂ ਬਿਨਾਂ ਹੋਰ ਪਾਸੇ ਵੀ ਜੌਬਸ ਆ ਕਾਫੀ ਘੱਟ ਹੋਈਆਂ ਹੈਗੀਆਂ ਆ। ਹਾਲਾਂਕਿ UK ਦਾ ਪ੍ਰਾਈਮ ਮਿਨਿਸਟਰ ਪਰਸਨਲੀ ਬੜਾ ਕਹਿੰਦੇ ਅਮੀਰ ਆਦਮੀ ਆ। 200 ਮਿਲੀਅਨ ਪਾਉਂਡ ਵਰਥ ਉਹਦੀ ਜੋ ਪ੍ਰਾਪਰਟੀ ਹੈਗੀ ਆ। ਹੈਜ ਫੰਡ ਮੈਨੇਜਰ ਸੀ ਇੱਕ ਟਾਈਮ ਦੇ ਉੱਤੇ, ਤੇ ਉਹਦੀ ਵਾਈਫ ਆਪਾਂ ਨੂੰ ਪਤਾ ਹੀ ਆ, ਅਕਸ਼ਤਾ ਮੂਰਤੀ, ਜੋ ਇੰਡੀਆ ਦਾ ਇੱਕ ਬਹੁਤ ਵੱਡਾ IT ਇੰਡਸਟਰੀ ਦੀ ਜਿਹੜੀ ਜਿਨ੍ਹਾਂ ਦੀ ਕੰਪਨੀ ਆ, ਉਹਦੀ ਡਾਟਰ ਹੈਗੀ ਆ। ਜੀ ਜੀ, ਬਿਲਕੁਲ। ਇੱਧਰ ਜੇ ਦੱਸ ਜਾਈਏ, ਆਪਣੇ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ ਜਾਂ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਕੀ ਸਥਿਤੀ ਆ, ਉਹ ਉਸੇ ਤਰੀਕੇ ਦੇ ਨਾਲ ਹੀ ਆ। ਪਿਛਲੇ ਪਿਛਲੇ ਹਫਤੇ ਵਾਲੇ ਵੀਰਵਾਰ ਦੇ ਵਿੱਚ ਜਦੋਂ ਟਾਈਟਲ 42 ਲੈਪਸ ਹੋਇਆ ਸੀ, ਖਤਮ ਹੋਇਆ ਸੀ, ਟਾਈਟਲ 8 ਜਿਹੜਾ ਉਹ ਚੱਲ ਰਿਹਾ ਆ। ਇਹਨਾਂ ਦੇ ਨਾਲ ਨਾਲ ਉਹਨਾਂ ਨੇ ਟ੍ਰਾਂਜ਼ਿਟ ਬੈਨ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਉਹ ਲਗਾ ਦਿੱਤਾ ਸੀ ਵੀ ਜੇ ਕੋਈ ਕਿਸੇ ਹੋਰ ਮੁਲਕ ਦੇ ਵਿੱਚੋਂ
ਆ ਰਿਹਾ ਆ ਤਾਂ ਪਹਿਲਾਂ ਉੱਥੇ ਉਸਨੇ ਅਸਾਈਲਮ ਅਪਲਾਈ ਕੀਤਾ ਹੋਣਾ ਚਾਹੀਦਾ, ਉਹਦਾ ਰਿਜੈਕਟ ਹੋਇਆ ਹੋਣਾ ਚਾਹੀਦਾ ਆ। ਇਸ ਦੇ ਵਿੱਚ ਪਰਿਵਾਰਾਂ ਦੇ ਨਾਲ ਆ ਰਹੇ ਜਾਂ ਇਕੱਲੇ ਨਿਆਣੇ ਨਾਬਾਲਗ ਜਿਹੜੇ ਆ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਜ਼ਰੂਰ ਛੋਟ ਆ, ਪਰ ਜਿਹੜਾ ਵੀ ਕੋਈ ਸਿੰਗਲ ਆ ਰਿਹਾ ਆ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਹੋਊਗਾ। ਅੱਗੇ ਤਾਂ ਇਹ ਸੀਗਾ, ਆਪਾਂ ਲਾਸਟ ਟਾਈਮ ਵੀ ਅਟਾਰਨੀ ਟਿਰਕੀਆਣਾ ਦੇ ਨਾਲ ਇਹ ਸਾਰਾ ਡਿਸਕਸ ਕੀਤਾ ਸੀ, ਉਹਨਾਂ ਨੇ ਸਮਝਾਇਆ ਸੀਗਾ ਵੀ ਅੱਗੇ ਤਾਂ ਸੀਗਾ ਵੀ ਇਕੱਲੇ ਭਾਰਤ ਵਿੱਚ ਤੁਸੀਂ ਜਾਂ, ਕਿਉਂਕਿ ਚਲੋ ਆਪਾਂ ਆਪਣਿਆਂ ਦੀ ਇੱਥੇ ਦੀ ਗੱਲ ਕਰੀਏ ਜਾਂ ਜਿਹੜੇ ਵੀ ਮੁਲਕ ਤੋਂ ਆ ਰਹੇ ਆ, ਵੀ ਉੱਥੇ ਤੁਹਾਨੂੰ ਕੀ ਖਤਰਾ ਹੈ ਉਹਦੇ ਬਾਰੇ ਦੱਸਣਾ ਪੈਂਦਾ ਸੀ। ਹੁਣ ਇਹੀ ਨਹੀਂ, ਤੁਸੀਂ ਜੇ ਮੈਕਸੀਕੋ ਥਾਣੀ ਆ ਰਹੇ ਆ, ਤੁਸੀਂ ਮੈਕਸੀਕੋ 'ਚ ਕਿਉਂ ਅਸਾਈਲਮ ਅਪਲਾਈ ਨਹੀਂ ਕੀਤਾ, ਕੀ ਤੁਹਾਡੇ ਰਿਸਕ ਜਿਹੜੇ ਉਹ ਰਹੇ ਆ, ਉਹ ਵੀ ਤੁਹਾਨੂੰ ਨਾਲ ਜਿਹੜੇ ਉਹ ਦੱਸਣੇ ਪੈਣਗੇ। ਸੋ ਜਿਹੜਾ ਕੋਈ ਸਿੰਗਲ ਆ ਰਿਹਾ ਆ ਉਹਦੇ ਲਈ ਕਾਫੀ ਜਿਹੜੀ ਇਸ ਟਾਈਮ ਮੁਸ਼ਕਿਲ ਹੋਊਗੀ। ਇਹ ਟ੍ਰਾਂਜ਼ਿਟ ਬੈਨ ਦੇ ਉਲਟ ACLU ਨੇ ਕੇਸ ਜ਼ਰੂਰ ਕੀਤਾ ਹੋਇਆ ਆ ਸੈਨ ਫਰਾਂਸਿਸਕੋ ਦੀ ਜਿਹੜੀ ਅਦਾਲਤ ਵਿੱਚ, ਪਰ ਅਜੇ ਤੱਕ ਉਸ ਦੀ ਸੁਣਵਾਈ ਨਹੀਂ ਲਈ ਗਈ। ਸੋ ਇਹ ਹਫਤਾ ਤਾਂ ਉਸ ਤੋਂ ਬਗੈਰ ਹੀ ਜਿਹੜਾ ਉਹ ਨਿਕਲ ਗਿਆ ਆ। ਸੋ ਜੋ ਪਿਛਲੇ ਹਫਤੇ ਸਿਚੁਏਸ਼ਨ ਸੀਗੀ, ਜਿਹੜਾ ਵੀ ਕੋਈ ਇੱਥੇ ਆ ਰਿਹਾ ਆ ਉਹ ਇੰਤਜ਼ਾਰ ਕਰ ਰਹੇ, ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਨੰਬਰਸ ਕਾਫੀ ਡਾਊਨ ਚਲੇ ਗਏ ਆ। ਟਾਈਟਲ 42 ਦੇ ਲੈਪਸ ਹੋਣ ਤੋਂ ਪਹਿਲਾਂ 10-10 ਹਜ਼ਾਰ ਤੋਂ ਵੱਧ ਲੋਕ ਆ ਰਹੇ ਸੀਗੇ, ਹੁਣ ਇਹ ਆંકੜਾ 4000 ਤੋਂ 6000 ਦੇ ਦਰਮਿਆਨ ਜਿਹੜਾ ਉਹ ਰਹਿ ਗਿਆ। ਅੱਧੇ ਤੋਂ ਵੀ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਘਟ ਚੁੱਕਾ ਆ। ਸੋ ਲੋਕ ਵੀ ਵੇਟ ਕਰ ਰਹੇ ਆ ਵੀ ਇਹ ਜਿਹੜਾ ਟ੍ਰਾਂਜ਼ਿਟ ਬੈਨ ਦੇ ਨਾਲ ਕਿੱਦਾਂ ਦਾ ਅਸਰ ਇਸ ਚੀਜ਼ ਦੇ ਵਿੱਚ ਰਹੇਗਾ। ਬਾਕੀ ਟਾਈਟਲ 42 ਨੂੰ ਲੈ ਕੇ ਹੋਰ ਵਿਸਤਾਰ 'ਚ ਜਿਹੜੀ ਜਾਣਕਾਰੀ ਕੱਲ ਅਟਾਰਨੀ ਟਿਰਕੀਆਣਾ ਜੀ ਆਪਣੇ ਨਾਲ ਸਵੇਰ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨਗੇ। ਇਹ ਆਪਾਂ ਤੁਹਾਨੂੰ ਅੱਜ ਪਹਿਲਾਂ ਹੀ ਜਿਹੜਾ ਦੱਸ ਦਈਏ, ਕੱਲ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ, ਕੋਈ ਹੋਰ ਰਜੇਵਿਆਂ ਦੇ ਵਿੱਚ ਬਿਜ਼ੀ ਹੋਣ ਜਿਹੜਾ ਉਹ ਕਰਕੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ, ਜੋ ਫਲੋਰੀਡਾ ਦੇ ਗਵਰਨਰ ਹੈਗੇ ਆ ਰੌਨ ਡਿਸੈਂਟਿਸ, ਉਹ ਬਹੁਤ ਜਲਦੀ ਅਨਾਉਂਸ ਕਰਨ ਜਾ ਰਹੇ ਆ ਪ੍ਰੈਜ਼ੀਡੈਂਸ਼ੀਅਲ ਬਿਡ ਦੇ ਲਈ ਰਿਪਬਲਿਕਨ ਪਾਰਟੀ ਵੱਲੋਂ। ਤੇ ਉਹਨਾਂ ਦਾ ਅੱਜ ਕੱਲ ਜੋ ਪੰਗਾ ਆ ਡਿਜ਼ਨੀ ਵਾਲਿਆਂ ਨਾਲ ਉੱਥੇ ਚੱਲ ਰਿਹਾ। ਡਿਜ਼ਨੀ ਵਾਲਿਆਂ ਨੇ ਇੱਕ ਆਪਣੀ ਇੰਡੀਪੈਂਡੈਂਟ ਸਰਕਾਰ ਉੱਥੇ ਬਣਾਈ ਹੋਈ ਸੀ, ਸਾਰਾ ਕੁਝ ਉਹਨਾਂ ਦਾ ਪ੍ਰਾਈਵੇਟ ਸੀ, ਉਹਨੂੰ ਲੈ ਕੇ ਕਾਫੀ ਕਸ਼ਮਕਸ਼ ਵਿੱਚ ਚੱਲ ਰਹੀ ਸੀ। ਤੇ ਅੱਜ ਡਿਜ਼ਨੀ ਵਾਲਿਆਂ ਨੇ ਇਹ ਅਨਾਉਂਸ ਕੀਤਾ ਵੀ ਉਹ $1 ਬਿਲੀਅਨ ਦੀ ਐਕਸਪੈਂਸ਼ਨ ਕਰਨ ਜਾ ਰਹੇ ਸੀ ਫਲੋਰੀਡਾ ਦੇ ਵਿੱਚ, ਤੇ ਉਹ ਉਸ ਨੂੰ ਹੁਣ ਨਹੀਂ ਕਰਨਗੇ, ਜਿਹਦੇ ਨਾਲ 2000 ਦੇ ਕਰੀਬ ਜੌਬਸ ਕ੍ਰੀਏਟ ਹੋਣੀਆਂ ਸੀਗੀਆਂ। ਦੋਨਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਗਵਰਨਰ ਡਿਸੈਂਟਿਸ ਤੇ ਡਿਜ਼ਨੀ ਦੇ ਆਫੀਸ਼ੀਅਲ ਦੇ ਵਿੱਚ, ਉਹ ਹੁਣ ਕਾਫੀ ਕਹਿੰਦੇ ਸਿਖਰਾਂ ਦੇ ਉੱਤੇ ਪਹੁੰਚ ਗਈ ਆ ਇਸ ਕੱਟ ਦੇ ਨਾਲ। ਤੇ ਇਹਦਾ ਅਸਰ ਰੌਨ ਡਿਸੈਂਟਿਸ ਦੀ ਜੋ ਕੋਸ਼ਿਸ਼ ਆ ਪ੍ਰੈਜ਼ੀਡੈਂਟ ਬਣਨ ਦੀ, ਉਹਦੇ ਉੱਤੇ ਕਿੰਨਾ ਕੁ ਪਊਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਜੋ ਡਿਸੀਜਨ ਲੈ ਰਹੇ ਆ ਪਿਛਲੇ ਕੁਝ ਮਹੀਨਿਆਂ 'ਚ ਬੜੇ ਐਕਸਟ੍ਰੀਮ ਲੈ ਰਹੇ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਵੀ। ਜੋ ਇਲੀਗਲ ਬੰਦੇ ਨੂੰ ਹਾਇਰ ਕਰਦਾ, ਕਿੰਨਾ ਫਾਈਨ ਹੋਣਾ, ਕਿੰਨੇ ਦਿਨਾਂ ਦੇ ਵਿੱਚ, 3 ਦਿਨਾਂ 'ਚ ਤੁਹਾਨੂੰ ਵੈਰੀਫਾਈ ਕਰਨਾ ਪੈਣਾ ਆ ਵੀ ਲੀਗਲ ਆ ਨਹੀਂ ਆ। ਮੈਡੀਕਲ ਜੇ ਹਸਪੀਟਲ ਦੇ ਵਿੱਚ ਕੋਈ ਜਾਂਦਾ ਆ, ਈਵਨ ਜੋ ਅਨਡਾਕੂਮੈਂਟਡ ਆ, ਉਹਦੀ ਸਾਰੀ ਇਨਫੋਰਮੇਸ਼ਨ ਉਹ ਰਿਕਾਰਡ ਹੋਊਗੀ। ਸੋ ਕਈ ਸਾਊਥ ਅਮਰੀਕਾ ਦੇ ਟਰੱਕਰਸ ਆ, ਉਹਨਾਂ ਨੇ ਥ੍ਰੈਟ ਵੀ ਕੀਤਾ ਵੀ ਅਸੀਂ ਫਲੋਰੀਡਾ ਦੇ ਵਿੱਚ ਡਿਲੀਵਰ ਨਹੀਂ ਕਰਾਂਗੇ ਕੋਈ ਵੀ ਸਮਾਨ ਜੋ ਬਿਲੋਂਗ ਕਰਦੇ ਆ ਸਾਊਥ ਅਮਰੀਕਨ ਕੰਟਰੀਜ਼ ਨੂੰ, ਵੀ ਇਹ ਤਾਂ ਬਹੁਤ ਸਟ੍ਰਿਕਟ ਹੈਗੀਆਂ ਇਮੀਗ੍ਰੇਸ਼ਨ ਪਾਲਿਸੀ। ਤੇ ਲਾਸੂਟ ਵੀ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਹੋਇਆ ਹੈਗਾ। ਪਰ ਕਾਫੀ ਕੁਝ ਇਸ ਟਾਈਮ ਫਲੋਰੀਡਾ ਦੀ ਜੋ ਸਟੇਟ ਆ ਉੱਥੇ ਚੱਲ ਰਿਹਾ। ਆਪਣੇ ਵੀ ਬਹੁਤ ਸਾਰੇ ਜਿਹੜੇ ਡਰਾਈਵ ਕਰਦੇ ਨੇ। ਸੋ ਫਲੋਰੀਡਾ ਵਾਲੇ ਕਾਫੀ ਤੱਤੇ ਜਿਹੜੇ ਉਹ ਵਗ ਰਹੇ ਨੇ, ਦੇਖ ਕੇ ਜਿਹੜਾ ਉਹ ਚੱਲਿਓ ਭਾਈ, ਕੁਝ ਹੋਰ ਹੀ ਜਿਹੜਾ ਆ ਸਿਆਪਾ ਜਿਹੜਾ ਉਹ ਨਾ ਗਲ 'ਚ ਪੈ ਜਾਵੇ। ਸੋ ਕਿਉਂਕਿ ਇਹ ਮੁੱਦਾ ਕਾਫੀ ਜ਼ਿਆਦਾ ਭਖ ਜਾਣਾ। ਡਿਜ਼ਨੀ ਵਾਲਾ ਅਗਲਿਆਂ ਨੇ ਕਹਿਣਾ ਵੀ ਆਪਣੀ ਸਟੇਟ ਦੇ ਵਿੱਚ ਤਾਂ ਤੂੰ ਇੱਕ ਕੰਪਨੀ ਨਹੀਂ ਜਿਹੜੀ ਉਹ ਸਾਂਭ ਸਕਦਾ, ਤੇ ਮੁਲਕ ਨੂੰ ਕਿੱਦਾਂ ਹੋਊਗਾ। ਬਾਕੀ ਟਰੰਪ ਹੁਣਾਂ ਨੇ ਇਸ ਦੇ ਉੱਤੇ ਆਲਰੇਡੀ ਵਾਰ ਕਰਨੇ ਸ਼ੁਰੂ ਕੀਤੇ ਆ। ਪਿਛਲੀ ਵਾਰੀ ਵੀ ਡਿਸੈਂਟਿਸ ਨੇ ਟਰਾਈ ਜਿਹੜੀ ਉਹ ਜ਼ਰੂਰ ਕੀਤੀ ਸੀ। ਅਗਲੇ ਹਫਤੇ ਮੇ ਵੀ ਇਹ ਐਲਾਨ ਕਰ ਦੇਣਗੇ, ਤੇ ਦੇਖੋ ਕੀ ਬਣਦਾ ਆ। ਇਹ ਪੇੜ ਭਖ ਤਾਂ ਰਿਹਾ ਇਹਨਾਂ ਦਾ ਰਿਪਬਲਿਕਨ ਪ੍ਰਾਇਮਰੀਜ਼ ਦਾ, ਪਰ ਮੈਜੋਰਟੀ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਝੁਕਾਵ ਜਿਹੜਾ ਆ ਉਹ ਪ੍ਰਾਇਮਰੀਜ਼ ਦੇ ਵਿੱਚ ਲੋਕਾਂ ਦਾ ਟਰੰਪ ਵੱਲ ਨੂੰ ਹੀ ਵੱਧਦਾ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਬਕਾ ਅਟਾਰਨੀ ਜਨਰਲ CIA ਦੇ ਚੀਫ ਜਿਹੜੇ ਉਹ ਰਹੇ ਬਿਲ ਬਾਰ, ਜਨਰਲ ਬਿਲ ਬਾਰ, ਉਹਨਾਂ ਨੇ ਕਲਾਸੀਫਾਈਡ ਡਾਕੂਮੈਂਟਸ ਦੀ ਇਨਵੈਸਟੀਗੇਸ਼ਨ ਦੇ ਮਾਮਲੇ 'ਚ ਕਿਹਾ ਆ ਵੀ ਟਰੰਪ ਹੁਣੀ ਕਾਫੀ ਐਕਸਪੋਜ਼ ਇਸ ਦੇ ਵਿੱਚ ਹੋ ਸਕਦੇ ਆ। CBS ਦੇ ਨਾਲ ਇੰਟਰਵਿਊ ਕਰ ਰਹੇ ਸੀਗੇ ਬਿਲ ਬਾਰ, ਜਿਸ ਦੇ ਵਿੱਚ ਉਹਨਾਂ ਨੇ ਕਿਹਾ
ਵੀ ਕਹਿੰਦੇ ਵੀ ਇਹ ਕਲੀਅਰ ਆ ਵੀ ਟਰੰਪ ਹੁਣਾਂ ਦੇ ਕੋਲ ਇਹ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਨਹੀਂ ਹੋਣੇ ਚਾਹੀਦੇ ਸੀਗੇ ਜਿਹੜੇ ਮਾਰ-ਆ-ਲਾਗੋ ਦੇ ਵਿੱਚ ਸੀ। ਕਹਿੰਦੇ ਇਹ ਨਹੀਂ ਮਸਲਾ ਵੀ ਇਕੱਲੇ ਕਲਾਸੀਫਾਈਡ ਡਾਕੂਮੈਂਟਸ ਆ, ਜਦੋਂ ਲੈ ਕੇ ਗਏ ਕਹਿੰਦੇ ਸਾਨੂੰ ਪਤਾ ਸੀਗਾ ਵੀ ਇਹਦਾ ਕੋਈ ਇੰਨਾ ਇਸ਼ੂ ਨਹੀਂ ਬਣਨਾ, ਪਰ ਕਿਉਂਕਿ ਉਹਨਾਂ ਨੇ ਸਬੀਨਾ ਕਰ ਲਏ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ ਵਾਪਸ ਨਹੀਂ ਕੀਤੇ, ਇਸ ਕਰਕੇ ਜਿਹੜਾ ਆ ਇਹ ਰੌਲਾ ਰੱਪਾ ਜ਼ਿਆਦਾ ਪਿਆ ਆ। ਜੇ ਦੇਖਿਆ ਜਾਵੇ ਤਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਦੇ ਜਿਹੜੇ ਪ੍ਰਾਈਵੇਟ ਜਿਹੜੀ ਥਾਂ ਤੋਂ ਉਹਨਾਂ ਦੇ ਘਰੋਂ ਵੀ ਕਲਾਸੀਫਾਈਡ ਡਾਕੂਮੈਂਟ ਮਿਲੇ, ਇਸੇ ਤਰੀਕੇ ਨਾਲ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਘਰ ਇੰਡੀਆਨਾ ਤੋਂ ਵੀ ਕਲਾਸੀਫਾਈਡ ਡਾਕੂਮੈਂਟ ਜਿਹੜੇ ਉਹ ਮਿਲੇ ਆ। ਕਹਿੰਦੇ ਵੀ ਪ੍ਰੋਬਲਮ ਇਹ ਨਹੀਂ ਆ ਵੀ ਕਲਾਸੀਫਾਈਡ ਡਾਕੂਮੈਂਟ ਮਿਲੇ ਆ, ਪ੍ਰੋਬਲਮ ਇਹ ਆ ਵੀ ਜਦ ਸਰਕਾਰ ਨੇ ਇਹ ਵਾਪਸ ਮੰਗੇ, ਸਬੀਨਾ ਕੀਤੇ, ਕਿਹੜੀਆਂ ਗੇਮਸ ਖੇਡੀਆਂ ਗਈਆਂ, ਇਹ ਡਾਕੂਮੈਂਟਸ ਕਿਸੇ ਹੋਰ ਨੂੰ ਤਾਂ ਨਹੀਂ ਦੇ ਦਿੱਤੇ ਗਏ। CNN ਦੀ ਟਾਊਨ ਹਾਲ ਦੇ ਵਿੱਚ ਵੀ ਇਸ ਦਾ ਥੋੜਾ ਬਹੁਤਾ ਜਿਹੜਾ ਉਹ ਜ਼ਿਕਰ ਹੋਇਆ ਸੀ। ਕਹਿੰਦੇ ਵੀ ਇਹ ਚੀਜ਼ਾਂ ਕਰਕੇ ਜਿਹੜੇ ਟਰੰਪ ਆ ਉਹ ਐਕਸਪੋਜ਼ ਹੋ ਸਕਦੇ ਆ। ਉਹਨਾਂ ਨੇ ਕਿਹਾ ਵੀ ਹੀ ਇਜ਼ ਹਿਜ਼ ਓਨ ਵਰਸਟ ਐਨਮੀ, ਵੀ ਇਹ ਬੜੇ ਰੈਕਲੈਸਲੀ ਜਿਹੜੇ ਉਹ ਚੱਲਦੇ ਆ। 34 ਫੈਲਨੀ ਕਾਊਂਟਸ ਦੇ ਜਿਹੜੇ ਫਾਲਸੀਫਾਈਂਗ ਝੂਠ ਬੋਲੇ ਆ ਬਿਜ਼ਨਸ ਰੈਕਰਡਸ ਨੂੰ ਲੈ ਕੇ, ਉਹ ਨਿਊਯਾਰਕ ਦੇ ਵਿੱਚ ਉਹਨਾਂ ਉੱਤੇ ਜਿਹੜੇ ਆਲਰੇਡੀ ਇੰਡਾਈਟ ਉਹਨਾਂ ਨੂੰ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣੂਗਾ। ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਹੋਰ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਆ। जी बिल्कुल। अगली खबर पर चलिए जो टारगेट तो आ रही है। टारगेट ने 5 ਮਿਲੀਅਨ ਦੇ ਕਰੀਬ ਜੋ ਕੈਂਡਲਸ ਆ ਮੋਮਬੱਤੀਆਂ ਆ ਉਹਨਾਂ ਨੂੰ ਰੀਕਾਲ ਕੀਤਾ ਹੈਗਾ। ਕਹਿੰਦੇ ਉਹਨਾਂ ਦੀਆਂ ਉਹ ਬਰਨ ਕਰਦੀਆਂ ਲਿਸਟ੍ਰੇਸ਼ਨਸ ਉਹਦੇ ਵਿੱਚ ਰਿਪੋਰਟ ਕੀਤੀ ਗਈ ਹੈਗੀ ਆ। US ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ ਨੇ ਨੋਟਿਸ ਲਿਆ ਸੀ ਜਦੋਂ ਉਹਨਾਂ ਨੂੰ ਕੰਪਲੇਨਸ ਮਿਲੀਆਂ ਵੀ ਇਹ ਜੋ ਮੋਮਬੱਤੀਆਂ ਆ ਇਹਨਾਂ ਦੇ ਨਾਲ ਹੱਥ ਸੜ ਸਕਦੇ ਆ, ਅੱਗ ਲੱਗ ਸਕਦੀ ਹੈਗੀ ਆ। ਜੋ ਗਲਾਸ ਜਾਰ ਦੇ ਵਿੱਚ ਕੈਂਡਲਸ ਹੁੰਦੀਆਂ ਹੈਗੀਆਂ ਵੱਖ-ਵੱਖ ਸਾਈਜ਼ ਦੀਆਂ 4.9 ਮਿਲੀਅਨ ਰੀਕਾਲ ਕੀਤੀਆਂ ਗਈਆਂ ਹੈਗੀਆਂ। ਟਾਰਗੇਟ ਨੂੰ 137 ਦੇ ਕਰੀਬ ਰਿਪੋਰਟਸ ਮਿਲੀਆਂ ਸੀਗੀਆਂ। ਥ੍ਰੈਸ਼ੋਲਡ ਕੈਂਡਲਸ ਜਾਰ ਦੀਆਂ ਜਿਹੜਾ ਟੁੱਟ ਜਾਂਦਾ ਆ ਜਦੋਂ ਤੁਸੀਂ ਮੋਮਬੱਤੀ ਜਗਾਈ ਹੁੰਦੀ ਹੈਗੀ ਆ, ਉਹਦੇ ਨਾਲ ਹੋਰ ਸੱਟ ਲੱਗਣ ਦੇ, ਅੱਗ ਲੱਗਣ ਦੇ, ਸਵੀਅਰ ਬਰਨ ਦੇ ਬਹੁਤ ਜ਼ਿਆਦਾ ਚਾਂਸ ਬਣ ਜਾਂਦੇ। 137 ਦੇ ਇਦਾਂ ਹੋਈ ਹੈਗੀ ਆ। ਸੋ ਮਿਨੀਐਪੋਲਿਸ ਬੇਸਡ ਜੋ ਰੀਟੇਲਰ ਆ ਟਾਰਗੇਟ, ਜਿਨ੍ਹਾਂ ਨੇ ਅਗਸਤ 2019 ਤੋਂ ਲੈ ਕੇ ਮਾਰਚ 2023 ਤੱਕ ਇਹ ਸੈੱਲ ਕੀਤੀਆਂ ਹੈਗੀਆਂ, ਜਿਨ੍ਹਾਂ ਦੀ ਪ੍ਰਾਈਸ $3 ਤੋਂ $20 ਤੱਕ ਸੀਗੀ, ਉਹ ਰੀਕਾਲ ਕੀਤੀਆਂ ਆ। ਸੋ ਆਪਣੇ ਵੀ ਜੇ ਕਿਸੇ ਸਰੋਤੇ ਨੇ ਖਰੀਦੀਆਂ ਆ ਉਹਨਾਂ ਨੂੰ ਧਿਆਨ ਨਾਲ ਦੇਖ ਲੈਣਾ ਚਾਹੀਦਾ ਤੇ ਟਾਰਗੇਟ ਨੂੰ ਰਿਟਰਨ ਕਰ ਦੇਣੀਆਂ ਚਾਹੀਦੀਆਂ। ਜੀ, ਰਿਪਰੈਜ਼ੈਂਟੇਟਿਵ ਰੋ ਖੰਨਾ ਨੇ ਇੱਕ ਵਾਰੀ ਫਿਰ ਸੈਨੇਟਰ ਡਾਇਨ ਫਾਈਨਸਟਾਈਨ ਨੂੰ ਲੈ ਕੇ ਟਿੱਪਣੀ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਇਹ ਬੜਾ ਪੇਨਫੁਲ ਆ ਵਾਚ ਕਰਨ ਨੂੰ। ਉਹਨਾਂ ਦੀ ਹੈਲਥ ਕਾਫੀ ਡਿਟੀਰੀਓਰੇਟ ਹੋਈ ਸੀ ਬੀਤੇ ਦਿਨਾਂ ਦੇ ਵਿੱਚ, ਉਹ ਮੁੜ ਵਾਪਸ ਜਿਹੜੇ ਉਹ ਜ਼ਰੂਰ ਆਏ ਆ। ਇੱਕ ਹੋਰ ਵੀਡੀਓ ਇਹਨਾਂ ਦੀ ਫਿਰ ਵਾਇਰਲ ਜਿਹੜੀ ਹੋ ਗਈ ਜਿਸ ਦੇ ਵਿੱਚ ਇਹ ਭੁੱਲ ਗਏ ਜਾਂ ਇਹਨਾਂ ਨੂੰ ਯਾਦ ਨਹੀਂ ਰਿਹਾ ਜਾਂ ਜੋ ਵੀ ਹੋਇਆ, ਉਹ ਕਹਿੰਦੇ ਵੀ ਮੈਂ ਤਾਂ ਕਿਤੇ ਵੀ ਨਹੀਂ ਸੀ ਇੱਕ ਹਿਸਾਬ ਦੇ ਨਾਲ ਗਈ ਹੋਈ। ਰੋ ਖੰਨਾ ਨੇ ਡਬਲ ਡਾਊਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆਪਣੀ ਉਸ ਰਿਕੁਐਸਟ ਦੇ ਉੱਤੇ, ਉਸ ਗੱਲ ਦੇ ਉੱਤੇ ਵੀ ਡਾਇਨ ਫਾਈਨਸਟਾਈਨ ਨੂੰ ਰਿਜ਼ਾਈਨ ਕਰ ਜਾਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਿਹਾ ਵੀ ਮੈਂ ਪਹਿਲਾਂ ਇਹ ਜ਼ਰੂਰ ਕਹਿ ਦਿੰਦਾ ਆ ਵੀ ਮੈਂ ਉਹਨਾਂ ਦਾ ਕਰੀਅਰ ਨੂੰ ਐਡਮਾਇਰ ਕਰਦਾ ਆ, ਬਹੁਤ ਸ਼ਾਨਦਾਰ ਉਹਨਾਂ ਦਾ ਕਰੀਅਰ ਜਿਹੜਾ ਹੋ ਰਿਹਾ ਆ, ਪਰ ਕਹਿੰਦੇ ਵੀ ਇਸ ਟਾਈਮ ਦੁੱਖ ਹੁੰਦਾ ਆ ਕਿਸੇ ਨੂੰ ਵੀ ਦੇਖ ਕੇ ਵੀ ਉਹਦੇ ਨਾਲ ਦੇ ਨਾਲ ਉਹਨਾਂ ਦੇ ਕਲੀਗਸ ਨੂੰ ਜਿਹੜਾ ਦੇਖ ਕੇ ਜਿੱਦਾਂ ਉਹਨਾਂ ਦੀਆਂ ਅਪੀਅਰੈਂਸਿਸ ਜਿਹੜੀਆਂ ਉਹ ਹੋ ਰਹੀਆਂ ਨੇ। ਸੋ 99 ਸਾਲਾਂ ਦੇ ਇਹ ਸੈਨੇਟਰ ਨੇ ਤੇ ਕਾਫੀ ਇਹਨਾਂ ਦੀ ਸਿਹਤ ਨੂੰ ਲੈ ਕੇ ਡਿਸਕਸ਼ਨ ਜਿਹੜੀ ਆ ਉਹ ਹੋ ਰਹੀ ਆ। ਹੁਣ ਕਹਿੰਦੇ ਵੀ ਮੈਂ ਉਮੀਦ ਕਰਦਾ ਹਾਂ ਵੀ ਲੋਕ ਜਿਹੜੇ ਉਹਨਾਂ ਦੇ ਨਜ਼ਦੀਕ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ ਤਾਂ ਜੋ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਇੱਜ਼ਤ ਦੇ ਨਾਲ ਇੱਕ ਹਿਸਾਬ ਦੇ ਨਾਲ ਐਂਡ ਹੋਵੇ, ਸਟੈਪ ਅਸਾਈਡ ਹੋ ਜਾਣ ਤਾਂ ਜੋ ਗਵਰਨਰ ਕਿਸੇ ਨੂੰ ਅਪੁਆਇੰਟ ਕਰ ਸਕਣ। ਜਿਹੜੇ ਡੈਮੋਕ੍ਰੇਟਸ ਆ ਇਸ ਗੱਲੋਂ ਵੀ ਚਿੰਤਤ ਆ ਵੀ ਜੇ ਬਿਮਾਰ ਹੋ ਜਾਂਦੇ ਆ ਤੇ ਕਈ ਅਹਿਮ ਬਿੱਲਾਂ ਦੇ ਉੱਤੇ ਡਾਇਨ ਫਾਈਨਸਟਾਈਨ ਉਹ ਫਿਰ ਐਬਸੈਂਟ ਰਹਿੰਦੇ ਆ, ਜਿਹਦੇ ਨਾਲ ਇਹਨਾਂ ਦੀ ਜਿਹੜੀ 50-50 ਮੈਜੋਰਟੀ ਆ, ਜਿਨ੍ਹਾਂ ਚੋਂ ਆਲਰੇਡੀ ਇੱਕ ਦੋ ਜਣੇ ਇਹਨਾਂ ਦੇ ਬਾਗੀ ਚੱਲ ਰਹੇ ਆ, ਤਾਂ ਉਹਦੇ ਵਿੱਚ ਹੋਰ ਵੀ ਇਹਨਾਂ ਨੂੰ ਮੁਸ਼ਕਲ ਜਿਹੜੀ ਹੋਣੀ ਹੋ ਜਾਂਦੀ ਆ। ਸੋ ਦੇਖੋ ਕੀ ਹੁੰਦਾ ਆ, ਪਰ ਪ੍ਰੋਗਰੈਸਿਵ ਡੈਮੋਕ੍ਰੇਟਸ ਡਾਇਨ ਫਾਈਨਸਟਾਈਨ ਦੇ ਉੱਤੇ ਖਾਸਾ ਦਬਾਅ ਜਿਹੜਾ ਉਹ ਪਾ ਰਹੇ ਆ ਵੀ ਭਾਈ ਤੁਸੀਂ ਰਿਜ਼ਾਈਨ ਕਰ ਜਾਓ। ਜੀ, ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਫਲੱਡਿੰਗ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, ਇਹ ਬੜਾ ਇੱਕ ਸੀਰੀਅਸ ਮੈਟਰ ਬਣਿਆ ਹੋਇਆ ਸੈਂਟਰਲ ਵੈਲੀ ਦੇ ਵਿੱਚ।
ਤੇ ਇੱਧਰ ਨਵਾਡਾ ਵਾਲੀ ਸਾਈਡ ਦੇ ਉੱਤੇ ਸਨੋ ਪੈਕ ਬਹੁਤ ਜ਼ਿਆਦਾ ਹੋਇਆ ਤੇ ਹੁਣ ਇਸ ਹਫ਼ਤੇ ਹੀਟ ਬਹੁਤ ਆ। ਇਸ ਵੀਕਐਂਡ ਦੇ ਦੌਰਾਨ ਕਾਫੀ ਏਰੀਆਜ਼ ਦੇ ਵਿੱਚ ਫਲੱਡ ਆਉਣ ਦੇ ਚਾਂਸ ਆ। ਟਰੱਕੀ, ਔਵਰਨ, ਬੇਅਰ ਵੈਲੀ, ਯੋਸੇਮਿਟੀ ਵੈਲੀ, ਮੈਮਥ ਲੇਕਸ 90s ਦੇ ਵਿੱਚ ਟੈਂਪਰੇਚਰ ਗਿਆ ਆ ਸੈਂਟਰਲ ਵੈਲੀ 'ਚ, ਪਰ ਜਿੱਥੇ ਇਹ ਸਨੋ ਪਈ ਆ ਉਹਨਾਂ 'ਚ 60 to 70s ਤੱਕ ਯੋਸੇਮਿਟੀ ਦੇ ਤਾਹੋ ਵਾਲਾ ਏਰੀਆ ਆ। 7000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ 'ਚ ਸਨੋ ਬਹੁਤ ਆ ਤੇ ਬਹੁਤ ਤੇਜ਼ੀ ਦੇ ਨਾਲ ਇਹ ਮੈਲਟ ਹੋ ਰਹੀ ਆ, ਜਿਹਦੇ ਕਰਕੇ ਇਸ ਵੀਕਐਂਡ ਫਲੱਡ ਆਉਣ ਦੇ ਕਾਫੀ ਚਾਂਸ ਹੈਗੇ ਆ। ਲਗਭਗ 15 ਡਿਗਰੀ ਟੈਂਪਰੇਚਰ ਗਰਮ ਆ ਰੈਗੂਲਰ ਨਾਲੋਂ ਇਹਨਾਂ ਸਨੋ ਵਾਲੇ ਏਰੀਆ ਦੇ ਵਿੱਚੋਂ, ਜਦ ਕਿ ਰੈਗੂਲਰਲੀ ਆਪਾਂ ਦੇਖਦੇ ਹਾਂ ਸੈਂਟਰ ਵੈਲੀ 'ਚ 90-95 ਤੱਕ ਪਹੁੰਚਿਆ ਹੋਇਆ ਹੈ। ਸੋ ਇਸ ਵੀਕਐਂਡ ਦੇ ਦੌਰਾਨ ਬਹੁਤ ਵਾਚ ਕਰਨਾ ਪਊਗਾ। ਜਿੱਥੇ ਜਿੱਥੇ ਇਹ ਸਟਰੀਮ ਚੱਲ ਰਹੀਆਂ, ਰਿਵਰ ਚੱਲ ਰਹੇ ਆ, ਲੇਕਸ ਹੈਗੀਆਂ ਆ, ਉਹਨਾਂ ਦੇ ਵਿੱਚ ਕਾਫੀ ਪਾਣੀ ਆ ਸਕਦਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਫਰਟੀਲਿਟੀ ਐਪ ਆ ਪ੍ਰੀਮੋਮ, ਉਹ ਹੁਣ $2 ਲੱਖ ਦੇਣਗੇ ਕਿਉਂਕਿ ਲੋਕਾਂ ਦਾ ਜਿਹੜੇ ਯੂਜ਼ਰਸ ਇਸ ਨੂੰ ਯੂਜ਼ ਕਰ ਰਹੇ ਸੀ ਉਹਨਾਂ ਦਾ ਸੈਂਸਿਟਿਵ ਡਾਟਾ ਇਹਨਾਂ ਨੇ ਸ਼ੇਅਰ ਕਰ ਦਿੱਤਾ। ਜਿਹੜੇ ਡਿਵੈਲਪਰ ਇਸ ਫਰਟੀਲਿਟੀ ਤੇ ਓਵੂਲੂਸ਼ਨ ਟਰੈਕਿੰਗ ਐਪ ਪ੍ਰੀਮੋਮ ਦੇ ਆ, ਉਹਨਾਂ ਨੇ ਕਿਹਾ ਵੀ ਥਰਡ ਪਾਰਟੀਜ਼ ਦੇ ਨਾਲ ਲੋਕਾਂ ਦਾ ਹੈਲਥ ਡਾਟਾ ਸ਼ੇਅਰ ਜਿਹੜਾ ਹੋ ਗਿਆ। FTC ਨੇ ਜਿਹੜਾ ਇਹ ਕਿਹਾ ਸੀ ਤੇ $2 ਲੱਖ ਦੀ ਹੁਣ ਜਿਹੜੀ ਆ ਸੈਟਲਮੈਂਟ ਹੋਊਗੀ। FTC ਦੇ ਬਿਊਰੋ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਸੈਮੂਅਲ ਲਵੀਨ ਉਹਨਾਂ ਨੇ ਕਿਹਾ ਵੀ ਪ੍ਰੀਮੋਮ ਐਪ ਆ ਉਹਨੇ ਆਪਣੇ ਜਿਹੜੇ ਵਾਅਦੇ ਆ ਉਹਨਾਂ ਨੂੰ ਤੋੜਿਆ ਆ ਤੇ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਆ ਉਸ ਨੂੰ ਕੰਪਰੋਮਾਈਜ਼ ਕੀਤਾ ਆ। ਅਮਰੀਕਾ ਦੇ ਵਿੱਚ ਕਿਸੇ ਵੀ ਮਰੀਜ਼ ਦੀ ਜਿਹੜੀ ਹੈਲਥ ਇਨਫੋਰਮੇਸ਼ਨ ਕਿਸੇ ਹੋਰ ਦੇ ਹੱਥ ਨਹੀਂ ਲੱਗਣੀ ਚਾਹੀਦੀ, ਇਸ ਦੇ ਲਈ ਬੜੇ ਸਖਤ ਕਾਨੂੰਨ ਜਿਹੜੇ ਉਹ ਬਣੇ ਪਏ ਆ। ਇਸੇ ਤਰੀਕੇ ਦੇ ਨਾਲ ਆਪਾਂ ਬਹੁਤ ਸਾਰੇ ਲੋਕ ਆਪਣੀਆਂ ਇੱਥੇ ਐਪਸ ਨੂੰ ਵਰਤਦੇ ਆ। ਹਾਂ, ਆਪਣਾ ਡਾਟਾ ਖੁਦ ਦੇਖਣ ਦੇ ਲਈ ਵਰਤਦੇ ਆ, ਪਰ ਉਹ ਐਪਸ ਕਈ ਵਾਰੀ ਕਿਸੇ ਹੋਰ ਨੂੰ ਇਹ ਡਾਟਾ ਵੇਚ ਦਿੰਦੀਆਂ ਆ, ਜਾਂ ਉਹ ਹੈਕ ਹੋ ਜਾਂਦੀਆਂ ਆ, ਜਾਂ ਕਿਸੇ ਦੇ ਨਾਲ ਚਾਹੇ ਗਲਤੀ ਦੇ ਨਾਲ, ਅਣਗਹਿਲੀ ਦੇ ਨਾਲ, ਜਾਂ ਫਿਰ ਜਾਣਬੁੱਝ ਕੇ ਉਹ ਸ਼ੇਅਰ ਕਰ ਜਾਂਦੀਆਂ। ਸੋ FTC ਨੇ ਇਹ ਦੋਸ਼ ਲਾਏ ਆ ਪ੍ਰੀਮੋਮ ਐਪ ਦੇ ਜਿਹੜੇ ਡਿਵੈਲਪਰ ਈਜ਼ੀ ਹੈਲਥ ਕੇਅਰ ਦੇ ਉੱਤੇ ਵੀ ਉਹਨਾਂ ਨੇ ਜਾਣਬੁੱਝ ਕੇ ਲੋਕਾਂ ਨੂੰ ਡਿਸੀਵ ਕੀਤਾ, ਧੋਖੇ ਦੇ ਵਿੱਚ ਰੱਖਿਆ ਤੇ ਉਹਨਾਂ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਦੋ ਚਾਈਨਾ ਦੀਆਂ ਜਿਹੜੀਆਂ ਫਰਮਸ ਆ ਤੇ ਜਿਹੜੀਆਂ ਆ ਹੋਰ ਥਰਡ ਪਾਰਟੀਜ਼ ਦੇ ਨਾਲ ਇਹਨਾਂ ਨੇ ਸ਼ੇਅਰ ਕੀਤੀਆਂ ਆ। ਸੋ ਕਹਿੰਦੇ ਵੀ FTC ਨੇ ਇਹ ਵੀ ਕਿਹਾ ਵੀ ਜਿਹੜਾ ਈਜ਼ੀ ਹੈਲਥ ਕੇਅਰ ਦੇ ਡਿਵੈਲਪਰ ਆ ਇਹਨਾਂ ਨੇ ਨੋਟੀਫਾਈ ਵੀ ਨਹੀਂ ਕੀਤਾ ਕੰਜ਼ਿਊਮਰਸ ਨੂੰ ਜਿਹੜੇ ਵਰਤੋਂ ਕਰ ਰਹੇ ਸੀ ਇਹਨਾਂ ਦੀ ਐਪ ਨੂੰ, ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਅਨਆਥੋਰਾਈਜ਼ਡ ਡਿਸਕਲੋਜ਼ਰਸ ਜਿਹੜੇ ਆ ਉਹ ਕੀਤੇ ਆ। ਇਹ ਹੈਲਥ ਬ੍ਰੀਚ ਨੋਟੀਫਿਕੇਸ਼ਨ ਰੂਲ ਦੇ ਤਹਿਤ ਇਸ ਦੀ ਉਲੰਘਣਾ ਆ। ਸੋ ਉਹਦੇ ਕਰਕੇ ਹੁਣ ਇਹਨਾਂ ਨੇ $2 ਲੱਖ ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਆ। ਸੋ ਨਾਲ ਹੀ ਡਿਵੈਲਪਰ ਨੂੰ ਇਹ ਵੀ ਆਖਿਆ ਗਿਆ ਆ ਵੀ ਗਾਂ ਤੋਂ ਤੂੰ ਕਿਸੇ ਦਾ ਵੀ ਜਿਹੜਾ ਯੂਜ਼ਰ ਦਾ ਪਰਸਨਲ ਹੈਲਥ ਡਾਟਾ ਆ ਕਿਸੇ ਵੀ ਥਰਡ ਪਾਰਟੀ ਦੇ ਨਾਲ ਉਹ ਸ਼ੇਅਰ ਨਹੀਂ ਕੀਤਾ ਜਾਊਗਾ, ਚਾਹੇ ਉਹ ਐਡਵਰਟਾਈਜ਼ਮੈਂਟ ਨੂੰ ਲੈ ਕੇ ਆ ਤੇ ਚਾਹੇ ਉਹ ਕਿਸੇ ਵੀ ਹੋਰ ਦੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਭਾਈ ਜਿਹੜਾ ਵੀ ਡਾਟਾ ਸ਼ੇਅਰ ਕੀਤਾ ਥਰਡ ਪਾਰਟੀਜ਼ ਦੇ ਨਾਲ ਉਸ ਨੂੰ ਡਿਲੀਟ ਕੀਤਾ ਜਾਵੇ। ਜੇ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ ਕੁਛ ਕੁ ਜੋ ਰੀਟੇਲਰਸ ਆ ਵੱਡੇ, ਵਾਲਮਾਰਟ, ਹੋਮ ਡੀਪੋ, ਟਾਰਗੇਟ, ਉਹਨਾਂ ਦੀ ਜੋ ਰਿਪੋਰਟਸ ਆਈਆਂ ਇਸ ਹਫ਼ਤੇ, ਉਹਦੇ ਮੁਤਾਬਕ ਅਮਰੀਕਨ ਕੰਜ਼ਿਊਮਰ ਦੇ ਵਿੱਚ ਥੋੜਾ ਜਿਹਾ ਕੌਨਫੀਡੈਂਸ ਘਟਿਆ ਆ, ਪਰਚੇਜ਼ਸ ਘੱਟ ਹੋਈਆਂ ਹੈਗੀਆਂ ਆ। ਤੇ ਇਸ ਤੋਂ ਬਿਨਾਂ ਬੈਸਟ ਬਾਈ, ਲੋਸ, ਕੋਸਕੋ, ਉਹਨਾਂ ਦੀਆਂ ਰਿਪੋਰਟਸ ਆਉਣ ਵਾਲੇ ਹਫ਼ਤੇ ਦੇ ਵਿੱਚ ਆਉਣੀਆਂ। ਸੋ ਇਹਨਾਂ ਸਾਰੇ ਕਾਸੇ ਦੇ ਨਾਲ ਪਤਾ ਚੱਲਦਾ ਵੀ ਅਮਰੀਕਨ ਕੰਜ਼ਿਊਮਰ ਦੀ ਜਿਹੜੀ ਹੈਲਥ ਆ, ਅਮਰੀਕਨ ਕੰਜ਼ਿਊਮਰ ਦੀ ਪਰਚੇਜ਼ਿੰਗ ਪਾਵਰ ਆ, ਉਹਦੇ ਉੱਤੇ ਕਿੰਨਾ ਕੁ ਅਸਰ ਪੈ ਰਿਹਾ, ਉਹ ਘਟ ਰਹੀ ਆ ਜਾਂ ਨਹੀਂ। ਅਗਲੇ ਵੀਕ ਜਦੋਂ ਹੋਰ ਰੀਟੇਲ ਇੰਡਸਟਰੀ ਦੇ ਰਿਜ਼ਲਟਸ ਆਉਗੇ, ਇੱਕ ਤਰ੍ਹਾਂ ਨਾਲ ਵਾਰਨਿੰਗ ਹੀ ਆ ਬਹੁਤਿਆਂ ਵੱਲੋਂ। ਇਹ ਪਹਿਲੇ ਕੁਆਰਟਰ ਦੀ ਜੋ ਸੇਲਸ ਆ ਉਹਦੇ ਉੱਤੇ, ਇਨਕਮ ਦੇ ਉੱਤੇ ਬੈਸਟ ਬਾਈ, ਲੋਸ, ਕਾਸਕੋ, ਡਾਲਰ ਟਰੀ, ਕੋਲਸ, ਇਹਨਾਂ ਸਾਰਿਆਂ ਦੀਆਂ ਰਿਪੋਰਟਸ ਆਉਣੀਆਂ, ਇਨਕਲੂਡਿੰਗ ਗੈਪ, ਅਮਰੀਕਨ ਈਗਲ,
ਇਹ ਜੋ ਸਟੋਰ ਹੈਗੇ ਆ। ਸੋ ਸੇਲਸ ਟ੍ਰੈਂਡ ਸੋ ਫਾਰ ਟਾਰਗੇਟ, ਵਾਲਮਾਰਟ, ਟੈਪਸਟਰੀ, ਵਾਥ ਐਂਡ ਬੋਡੀ ਵਰਕਸ, ਫੁੱਟ ਲੋਕਰ ਦਾ ਵੀ ਕਾਫੀ ਲਾਸ ਹੋਇਆ, ਇਹਨਾਂ ਦਾ ਸਟਾਕ ਕਾਫੀ ਥੱਲੇ ਗਿਆ। ਇਹਨਾਂ ਦਾ ਮਤਲਬ ਇਹੀ ਆ ਵੀ ਲੋਕ ਹੁਣ ਘੱਟ ਪੈਸੇ ਸਪੈਂਡ ਕਰ ਰਹੇ ਹੈਗੇ ਆ, ਘੱਟ ਸਮਾਨ ਖਰੀਦ ਰਹੇ ਹੈਗੇ ਆ। ਸੋ ਇਹਨਾਂ ਦੇ ਉੱਤੇ ਜੋ ਅਸਰ ਆ ਕਾਫੀ ਪੈ ਰਿਹਾ ਹੈਗਾ। ਜੀ ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਵਿੱਚ ਕਹਿੰਦੇ 33 ਮਿਲੀਅਨ ਲੋਕ ਅਜਿਹੇ ਨੇ ਜਦੋਂ ਉਹ ਗੱਡੀ ਚਲਾ ਰਹੇ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਗੱਡੀ ਦੇ ਵਿੱਚ ਇੱਕ ਡੈਡਲੀ ਥ੍ਰੈਟ, ਖਤਰਾ ਵੀ ਜਿਹੜਾ ਪੋਟੈਂਸ਼ੀਅਲੀ ਹੋ ਸਕਦਾ ਆ। ਇਹ ਨੁਕਸ ਜਿਹੜਾ ਆ 에ਅਰ ਬੈਗ ਇਨਫਲੇਟਰਸ ਦੇ ਵਿੱਚ, ਰੱਬ ਨਾ ਕਰੇ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਹੈ, ਗੱਡੀ ਦੇ 에ਅਰ ਬੈਗ ਜਿਹੜੇ ਉਹ ਖੁੱਲਦੇ ਆ, ਪਰ ਕਹਿੰਦੇ ਵੀ ਜਿਹੜੇ 에ਅਰ ਬੈਗ ਇਨਫਲੇਟਰਸ ਆ ਉਹੀ ਕਈ ਵਾਰੀ ਨੁਕਸਾਨ ਪਹੁੰਚਾ ਸਕਦੇ ਆ। ਇਸ ਟਾਈਮ 33 ਮਿਲੀਅਨ ਗੱਡੀਆਂ ਸ਼ਾਇਦ ਅਜਿਹੀਆਂ ਆ ਜਿਨ੍ਹਾਂ ਵਿੱਚ ਇੱਦਾਂ ਦੇ ਫਾਲਟੀ 에ਅਰ ਬੈਗ ਇਨਫਲੇਟਰਸ ਲੱਗੇ ਹੋਏ ਆ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ NHTSA ਨੇ ਇਹ ਡਿਮਾਂਡ ਕੀਤਾ ਆ ਮੈਨੂਫੈਕਚਰਰ ਆਰਕ ਆਟੋਮੋਟਿਵ ਆਫ ਨੌਕਸਵਿਲ ਟੈਨੇਸੀ ਵੀ ਉਹ ਰੀਕਾਲ ਕਰਨ ਉਹਨਾਂ ਦੇ ਜਿਹੜੇ 67 ਮਿਲੀਅਨ ਇਨਫਲੇਟਰਸ। ਇਹ ਕਈ ਗੱਡੀਆਂ ਦੇ ਵਿੱਚ ਲੱਗੇ ਆ, ਇਹ ਨਹੀਂ ਆ ਵੀ ਕਿਸੇ ਸਪੈਸੀਫਿਕ ਬ੍ਰਾਂਡ ਦੀ ਗੱਡੀ ਦੇ ਵਿੱਚ ਆ। ਇਹ ਇੱਕ 에ਅਰ ਬੈਗ ਇਨਫਲੇਟਰ ਮੈਨੂਫੈਕਚਰਰ ਨੇ ਜਿਹੜੇ ਆਰਕ ਆਟੋਮੋਟਿਵ ਆ, ਤੇ ਇਹਨਾਂ ਦੀਆਂ ਗੱਡੀਆਂ, ਇਹਨਾਂ ਦੇ ਜਿਹੜੇ 에ਅਰ ਬੈਗਸ ਆ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਲੱਗਾ ਆ। ਕਹਿੰਦੇ ਵੀ ਇਦਾਂ ਦਾ ਪਹਿਲਾ ਐਕਸਪਲੋਜਨ, ਉਹ ਖੁਦ ਧਮਾਕਾ ਜਿਹੜਾ 에ਅਰ ਬੈਗ ਇਨਫਲੇਟਰਸ ਦਾ ਜਿਹੜਾ ਉਹ ਪਹਿਲੀ ਵਾਰੀ 2009 ਦੇ ਵਿੱਚ ਹੋਇਆ, ਤੇ ਅਜੇ ਵੀ ਕਹਿੰਦੇ ਵੀ ਇਸ ਸਾਲ ਦੇ ਵਿੱਚ ਵੀ ਇਦਾਂ ਦੀਆਂ ਉਹਨਾਂ ਨੂੰ NHTSA ਨੂੰ ਰਿਪੋਰਟ ਮਿਲੀਆਂ ਹੈਗੀਆਂ ਆ। ਸੋ ਇਹਨਾਂ ਨੇ ਇਨਵੈਸਟੀਗੇਸ਼ਨ 8 ਸਾਲ ਤੱਕ ਜਿਹੜੀ ਉਹ ਚਲਾਈ NHTSA ਨੇ, ਤੇ ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਇਹ ਜਿਹੜੇ ਇਨਫਲੇਟਰਸ ਆ ਇਹ ਡਿਫੈਕਟਿਵ ਨੇ, ਇਹਨਾਂ ਦੇ ਵਿੱਚ ਨੁਕਸ ਆ। ਏਜੰਸੀ ਦੇ ਡਾਕੂਮੈਂਟ ਇਹ ਦਿਖਾਉਂਦੇ ਨੇ ਵੀ ਜਿਹੜੇ ਘੱਟੋ ਘੱਟ 2008 ਮਾਡਲ ਤੋਂ ਲੈ ਕੇ 2018 ਦੇ ਦਰਮਿਆਨ ਆ, ਜਿਹਦੇ ਵਿੱਚ ਆਰਕ ਨੇ ਇੰਸਟਾਲ ਕੀਤਾ ਸੀਗਾ ਇਕਵਿਪਮੈਂਟ ਆਪਣੀ ਮੈਨੂਫੈਕਚਰਿੰਗ ਲਾਈਨਸ ਦੇ ਵਿੱਚ, ਉਹਦੇ ਵਿੱਚ ਹੀ ਪੋਟੈਂਸ਼ੀਅਲ ਸੇਫਟੀ ਪ੍ਰੋਬਲਮਸ ਹੋ ਸਕਦੀਆਂ ਹੋਣਗੀਆਂ। ਇਸ ਮਾਮਲੇ ਦੇ ਕਰਕੇ ਜਿਹੜੇ ਫਾਲਟੀ 에ਅਰ ਬੈਗ ਇਨਫਲੇਟਰਸ ਦੇ ਕਰਕੇ ਇੱਕ 40 ਸਾਲਾਂ ਦੀ ਜਿਹੜੀ ਮਾਂ ਆ 10 ਜਾਣਿਆਂ ਦੀ, ਉਸ ਦੀ ਮੌਤ ਹੋ ਗਈ ਸੀਗੀ। 2015 ਦੀ ਉਹ ਸ਼ੈਵੀ ਟਰੈਵਰਸ SUV ਉਸ ਟਾਈਮ ਦੇ ਉੱਤੇ ਉਹ ਚਲਾ ਰਹੀ ਸੀ, ਇੱਕ ਮਾਈਨਰ ਕ੍ਰੈਸ਼ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਹੁਣ NHTSA ਆਰਕ ਵਾਲਿਆਂ ਨੂੰ ਇਹ ਕਹਿ ਰਿਹਾ ਵੀ ਭਾਈ ਆਪਣੇ ਜਿਹੜੇ 67 ਮਿਲੀਅਨ ਇਨਫਲੇਟਰਸ ਆ ਉਹਨਾਂ ਨੂੰ ਰੀਕਾਲ ਕਰੋ, ਤਾਂ ਜੋ ਲੋਕਾਂ ਨੂੰ ਇਹ ਨਾ ਹੋਵੇ ਵੀ ਐਕਸੀਡੈਂਟ ਦੇ ਵਿੱਚ ਤਾਂ ਪਹਿਲਾਂ ਹੀ ਖਤਰਾ ਹੁੰਦਾ ਵੀ ਤੁਹਾਡੇ ਇਨਫਲੇਟਰ ਕਰਕੇ ਹੋਰ ਜ਼ਿਆਦਾ ਨੁਕਸਾਨ ਹੋ ਜਾਵੇ। ਤੇ ਆਪਾਂ ਇਜਾਜ਼ਤ ਲੈਣੇ ਸਰੋਤਿਆਂ ਤੋਂ। ਜੀ ਬਿਲਕੁਲ, ਅਗਲਾ ਪ੍ਰੋਗਰਾਮ ਆਤਮਿਕ ਦੰਦ 11 ਵਜੇ ਤੱਕ, 11 ਤੋਂ 1 ਨਜ਼ਰੀਆ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, 3 ਤੋਂ 4 ਸਾਂਝੀ ਸੱਥ, 4 ਤੋਂ 5:30 ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ, ਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US